ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਹਿਲਾ ਪਾਣੀ ਜਿਉ ਹੈ ਪ੍ਰੋਗਰਾਮ ਦੀ ਇਸ ਕੜੀ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਦੇ ਵਿੱਚ ਪਿਛਲੇ ਕਈ ਭਾਗਾਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਧਰਤੀ ਹੇਠਲੇ ਪਾਣੀ ਨੂੰ ਲੈ ਕੇ ਗੱਲ ਕੀਤੀ, ਪੱਤਣਾਂ ਦੀ ਗੱਲ ਕੀਤੀ। ਇਸ ਤੋਂ ਇਲਾਵਾ ਕਿਹੜੇ ਮੋਰਚੇ ਚੱਲ ਰਹੇ ਆ ਪਾਣੀਆਂ ਦੇ ਸੰਬੰਧ ਦੇ ਵਿੱਚ ਜਾਂ ਪਾਣੀ ਵਿੱਚ ਫੈਲ ਰਹੇ ਪ੍ਰਦੂਸ਼ਣ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਆ ਉਸ ਨੂੰ ਲੈ ਕੇ ਆਪਾਂ ਚਰਚਾ ਕਰ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਸੁਖਜੀਤ ਸਿੰਘ ਆਪਣੇ ਨਾਲ ਜੁੜ ਚੁੱਕੇ ਆ। ਉਹ ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ। ਸੁਖਜੀਤ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਕੜੀ ਦੇ ਵਿੱਚ ਇਸ ਪ੍ਰੋਗਰਾਮ ਦੀ ਗੱਲਬਾਤ ਆਪਾਂ ਦਰਿਆਈ ਪਾਣੀਆਂ ਨੂੰ ਲੈ ਕੇ ਕਰਾਂਗੇ। ਕਿੰਨੇ ਦਰਿਆ, ਕਿੰਨੇ ਪਾਣੀ, ਕਿੱਦਾਂ ਪੰਜਾਬ ਦੇ ਪਾਣੀਆਂ ਦੀ ਵੰਡ ਹੋਈ, ਉਸ ਦੇ ਪਿੱਛੇ ਕੀ ਕਾਰਨ ਆ ਤੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਪਾਣੀ ਪੰਜਾਬ ਤੋਂ ਬਾਹਰ ਜਾ ਰਹੇ ਆ। ਰਾਈਪੇਰੀਅਨ ਕਾਨੂੰਨ ਕਿੱਦਾਂ ਆ, ਕੀ ਉਸ ਦੇ ਤਹਿਤ ਹੋਣਾ ਚਾਹੀਦਾ ਸੀ ਤੇ ਕੀ ਹੋ ਰਿਹਾ ਆ, ਉਸ ਦੀ ਡੂੰਘਾਈ ਵਿੱਚ ਜਾਣ ਦੀ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ ਸੁਖਜੀਤ ਸਿੰਘ ਜੀ। ਵੀ ਹਰ ਇੱਕ ਸੂਬੇ, ਹਰ ਇੱਕ ਮੁਲਕ ਦੇ ਕੋਲ ਕੁਝ ਕੁਦਰਤੀ ਸਰੋਤ ਹੁੰਦੇ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹ ਕਹਿ ਸਕਦੇ ਆ ਵੀ ਉਹਦਾ ਆਪਣਾ ਦਬਦਬਾ ਹੁੰਦਾ ਆ, ਇੱਕ ਆਪਣੀ ਉਹਦੀ ਪਹਿਚਾਣ ਹੁੰਦੀ ਆ। ਪੰਜਾਬ ਦੇ ਕੁਦਰਤੀ ਸਰੋਤ ਕਿਹੜੇ ਨੇ? ਪੰਜਾਬ ਦੇ ਕੋਲ ਦੇਖੋ ਜੀ, ਇਕਲੌਤਾ ਜਿਹੜਾ ਕੁਦਰਤੀ ਸਰੋਤ ਹੈ ਉਹ ਇਸ ਦੇ ਦਰਿਆਈ ਪਾਣੀ ਸਨ। ਤੋਂ ਉਹ ਵੀ ਪੰਜਾਬ ਨੂੰ ਮੁਕੰਮਲ ਰੂਪ ਦੇ ਵਿੱਚ ਵਰਤਣ ਨੂੰ ਨਹੀਂ ਮਿਲ ਰਿਹਾਗਾ। ਉਹਨਾਂ ਦੇ ਉੱਤੇ ਵੀ ਕੇਂਦਰ ਦੇ ਵੱਲੋਂ ਜਿਹੜਾ ਹੈਗਾ ਉਹ ਪੰਜਾਬ ਦੇ ਨਾਲ ਗੈਰ ਸੰਵਿਧਾਨਿਕ ਹੋ ਕੇ ਆਪਣੇ ਹੀ ਸੰਵਿਧਾਨ ਦੇ ਉਲਟ ਜਾ ਕੇ ਜਿਹੜਾ ਹੈ ਧੱਕੇਸ਼ਾਹੀ ਕਰਕੇ ਪੰਜਾਬ ਦਾ ਪਾਣੀ ਪੰਜਾਬ ਦੇ ਕੋਲੋਂ ਹੋ ਕੇ ਦੂਜੇ ਸੂਬਿਆਂ ਨੂੰ ਦਿੱਤਾ ਗਿਆ। ਜਿਸ ਤਰ੍ਹਾਂ ਰਾਜਸਥਾਨ ਹੈ, ਰਾਜਸਥਾਨ ਦੇ ਕੋਲੇ ਸੰਗਮਰਮਰ ਹੈਗਾ, ਬਜਰੀ ਹੈ, ਅਸਾਮ ਦੇ ਕੋਲ ਕੂਲਾ ਹੈ, ਬਿਹਾਰ ਦੇ ਕੋਲ ਕੂਲਾ ਹੈਗਾ। ਸੋ ਹਰੇਕ ਸੂਬੇ ਦੇ ਕੋਲ ਇਸੇ ਤਰ੍ਹਾਂ ਜਾਂ ਅਲੱਗ-ਅਲੱਗ ਮੁਲਕਾਂ ਦੇ ਕੋਲੇ ਅਲੱਗ-ਅਲੱਗ ਜਿਹੜੇ ਨੇ ਉਹ ਕੁਦਰਤੀ ਸਰੋਤ ਨੇ। ਤਾਂ ਪੰਜਾਬ ਦਾ ਜਿਹੜਾ ਕੁਦਰਤੀ ਸਰੋਤ ਆ ਉਹ ਇਸੇ ਪਾਣੀ ਨੇ। ਪੰਜਾਬ ਦਾ ਤੇ ਨਾਮ ਹੀ ਪਾਣੀਆਂ ਤੋਂ ਪਿਆ ਗਾ, ਵੀ 5 ਪਾਣੀਆਂ ਤੋਂ। ਤਾਂ ਲੇਕਿਨ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਵਰਤਣ ਦੇ ਲਈ ਨਹੀਂ ਮਿਲਦਾ। ਪੰਜਾਬ ਦੇ ਲੋਕ ਵਰਤਣ ਦੇ ਲਈ ਪਿਛਲੇ ਜਿਹੜੀਆਂ ਆਪਾਂ ਗੱਲਬਾਤ ਹੋਈਆਂ ਸੀ ਇਸ ਤੋਂ ਪਹਿਲਾਂ ਵਾਲੀਆਂ, ਉਹਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਕਿ ਕਿਸੇ ਵੇਲੇ ਪੰਜਾਬ ਖੇਤੀ ਦੇ ਲਈ ਦਰਿਆਈ ਪਾਣੀ ਵਰਤਦਾ ਸੀ। ਜਦੋਂ 60-65 ਦੀ ਗੱਲ ਕਰਦੇ ਹਾਂ ਜੀ ਉਦੋਂ ਤਕਰੀਬਨ 70% ਅਸੀਂ ਨਹਿਰੀ ਪਾਣੀ ਵਰਤਦੇ ਸਾਂ ਖੇਤੀ ਦੇ ਲਈ। ਹੁਣ ਜਿਹੜਾ ਆ ਤਕਰੀਬਨ 25% ਵਰਤਿਆ ਜਾ ਰਿਹਾ। ਉਸ ਤੋਂ ਬਾਅਦ ਖੂਹ ਇੰਨਾ ਜ਼ਿਆਦਾ ਲਿਆ ਗਿਆ ਸਾਡੇ ਦਰਿਆਈ ਪਾਣੀਆਂ ਨੂੰ ਜੀ। ਸੋ ਜਦ ਆਪਾਂ ਜੇ ਪੰਜਾਬ ਦੀ ਵੰਡ ਤੋਂ ਪਹਿਲਾਂ ਦੀ ਗੱਲ ਕਰੀਏ, ਜਦੋਂ ਵਿੱਚੋਂ ਕੱਟ ਕੇ ਪਾਕਿਸਤਾਨ ਜਿਹੜਾ ਬਣਾ ਦਿੱਤਾ ਗਿਆ, ਉਸ ਤੋਂ ਪਹਿਲਾਂ ਆਪਣੇ ਕੋਲ 5 ਦਰਿਆ ਸੀ। ਹੁਣ ਤਾਂ ਗਿਣਤੀ ਦੇ 2-2.5 ਜਿਹੜੇ ਉਹ ਰਹਿ ਗਏ। ਉਹਨਾਂ ਵਿੱਚ ਵੀ ਪਾਣੀ ਦਾ ਜਿਹੜਾ ਫਲੋ ਆ ਉਹਦੇ ਤੇ ਵੀ ਅਸਰ ਪਿਆ ਹੈ। ਦੇਖੋ, ਪਾਣੀ ਦੇ ਫਲੋ ਤੇ ਬਿਲਕੁਲ ਅਸਰ ਪਿਆ। ਜੇਕਰ 1947 ਦੇ ਵੇਲੇ ਦੇ ਆਪਾਂ ਪਾਣੀ ਦੇ ਫਲੋ ਦੀ ਗੱਲ ਕਰੀਏ ਨਾ, ਤਾਂ 1947 ਦੇ ਵੇਲੇ ਜਿਹੜਾ ਉਹ 336 ਲੱਖ ਏਕੜ ਫੁੱਟ ਸੀਗਾ, ਜਿਹੜਾ ਬਾਅਦ ਦੇ ਵਿੱਚ 304 ਲੱਖ ਏਕੜ ਫੁੱਟ ਦਰਜ ਕੀਤਾ ਗਿਆ ਆ। ਸਮੇਂ ਦੇ ਨਾਲ ਉਹ ਘਟ ਰਿਹਾ ਹੈਗਾ। ਯਕੀਨਨ ਇਹ ਇੱਕ ਜਿਹੜਾ ਕਿਤਾਬ ਜਿਹਾ ਛਪਿਆ ਸੀ ਉਹਦੇ ਚ ਉਸ ਵੇਲੇ ਤੋਂ ਪਹਿਲਾਂ ਦੀਆਂ ਜਿਹੜੀਆਂ 2008 ਤੋਂ ਪਹਿਲਾਂ ਦੀਆਂ ਛਪੀਆਂ ਨੇ ਉਹਨਾਂ ਦੇ ਮੁਤਾਬਿਕ ਤੋਂ ਹੋਰ ਵੀ ਘਟਿਆ ਹੋਵੇਗਾ। ਸੋ ਬਿਲਕੁਲ ਲਗਾਤਾਰ ਪਾਣੀ ਦਾ ਬਹਾਵ ਵੀ ਜਿਹੜਾ ਉਹ ਘਟ ਰਿਹਾ ਆ ਤੇ ਇਹ ਸਾਰੀਆਂ ਚੀਜ਼ਾਂ ਆ। ਸੋ ਜਦੋਂ ਆਪਾਂ ਹੁਣ 47 ਦੇ ਵੇਲੇ ਦੀ ਪਾਣੀ ਦੀ ਵੰਡ ਗੱਲ ਕਰਦੇ ਹਾਂ, ਵੀ ਪਾਕਿਸਤਾਨ ਵੀ ਇੱਕ ਰਾਈਪੇਰੀਅਨ, ਕਿਉਂਕਿ ਉਹ ਇਲਾਕਾ ਆ ਦਰਿਆ ਵਗਦੇ ਸੀ, ਉਸ ਦੇ ਵਿੱਚੋਂ ਉਸ ਆਧਾਰ ਦੇ ਉੱਤੇ ਵੀ ਫੈਸਲਾ ਹੋਇਆ ਹੋਣਾ ਵੀ ਉਹਨਾਂ ਨੂੰ ਵੀ ਪਾਣੀ ਜਿਹੜਾ ਉਹ ਇੰਨਾ ਜਾਣਾ ਚਾਹੀਦਾ ਆ। ਜੇ ਤੁਸੀਂ ਉਸ ਦੇ ਕੁਛ ਆંકੜੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਦੇਖੋ, ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੁੰਦੀ ਹੈ ਤਾਂ 3 ਦਰਿਆ ਜਿਹੜੇ ਨੇ ਉਹ ਮੁੱਖ ਤੌਰ ਤੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਹਿੱਸੇ ਆਉਂਦੇ ਨੇ, ਜਾਂ ਕਹਿ ਲਓ ਕਿ ਭਾਰਤ ਦੇ ਹਿੱਸੇ ਆ ਜਾਂਦੇ ਨੇ। ਜਿਹੜਾ ਪੰਜਾਬ ਹੈਗਾ ਜਿਹਦੇ ਚ ਸਤਲੁਜ, ਰਾਵੀ ਤੇ ਬਿਆਸ ਆਉਂਦਾ ਆ। ਇਸੇ ਤਰ੍ਹਾਂ ਜਿਹੜਾ ਪੱਛਮੀ ਪੰਜਾਬ ਆ, ਲਹਿੰਦਾ ਪੰਜਾਬ, ਉਹਦੇ ਹਿੱਸੇ ਦੇ ਵਿੱਚ ਸਿੰਧ ਦਰਿਆ ਆਉਂਦਾ ਹੈ, ਜਿਹਨੂੰ ਅਟਕ ਦਰਿਆ ਕਹਿੰਦੇ ਆ।
ਚਨਾਬ ਤੇ ਜੇਹਲਮ ਉਹਦੇ ਹਿੱਸੇ ਆਉਂਦੇ ਨੇ। ਜਿਹੜਾ ਪੂਰਬੀ ਪੰਜਾਬ ਆ, ਜੇਕਰ ਮੈਂ ਅੰਕੜਿਆਂ ਦੇ ਸਮੇਤ ਗੱਲ ਕਰਾਂ ਤਾਂ ਤਕਰੀਬਨ 304 ਜਿਹੜਾ ਲੱਖ ਏਕੜ ਫੁੱਟ ਪਾਣੀ ਉਹ ਪੂਰਬੀ ਪੰਜਾਬ ਦੇ ਦਰਿਆਵਾਂ ਦੇ ਵਿੱਚ ਹੈਗਾ, ਔਰ 1430 ਲੱਖ ਏਕੜ ਫੁੱਟ ਪਾਣੀ ਜਿਹੜਾ ਉਹ ਪੱਛਮੀ ਪੰਜਾਬ ਦੇ ਦਰਿਆਵਾਂ ਦੇ ਵਿੱਚ ਹੈਗਾ। ਤਾਂ ਇਹ ਜਿਹੜੀ ਵੰਡ ਹੋਈ ਸੀਗੀ 1947 ਦੇ ਵਿੱਚ, ਉਸ ਤੋਂ ਬਾਅਦ ਇੱਕ ਡਿਸਪਿਊਟ ਹੁੰਦਾ, ਵਿਵਾਦ ਹੁੰਦਾ ਹੈ ਲੈ ਕੇ, ਜਿਹਦੇ ਵਿੱਚ ਮੁੜ ਕੇ ਵਿਸ਼ਵ ਬੈਂਕ ਪੈਂਦਾ ਹੈ, ਵਿਸ਼ਵ ਬੈਂਕ ਸਮਝੌਤਾ ਕਰਵਾਉਂਦਾ ਹੈਗਾ ਇਹਨਾਂ ਦਾ। ਤਾਂ ਉਸ ਸਮਝੌਤੇ ਤੋਂ ਬਾਅਦ ਜਿਹੜਾ ਕਹਿ ਲਓ ਇੱਕ ਫੰਡ ਜਾਰੀ ਹੁੰਦਾ ਆ, ਬੇਸਿਸ ਤੇ ਜਿਹੜਾ ਫੰਡ ਜਾਰੀ ਹੁੰਦਾ ਹੈ ਉਹ ਪਾਕਿਸਤਾਨ ਆਪਣੇ ਨਹਿਰੀ ਢਾਂਚੇ ਨੂੰ ਠੀਕ ਕਰਦਾ ਆ। ਖੈਰ ਵੱਖਰੀ ਗੱਲ ਹੈਗੀ ਆ। ਜਦੋਂ ਕੇਸ ਲੜਿਆ ਜਾਂਦਾ, ਕੇਸ ਦੇ ਵਿੱਚ ਹਰਿਆਣੇ ਦੇ ਪਿੱਛੇ ਦੇ ਅਸਲ ਦੇ ਵਿੱਚ ਇਸ ਚੀਜ਼ ਨੂੰ ਆਧਾਰ ਬਣਾਇਆ ਸੀ ਕਿ ਪਾਣੀ ਭਾਰਤ ਨੇ ਪਾਕਿਸਤਾਨ ਤੋਂ ਖਰੀਦਿਆ ਹੈ, ਲੇਕਿਨ ਉਹ ਖਰੀਦਿਆ ਨਹੀਂ ਸੀ। ਇਸ ਕਰਕੇ ਭਾਰਤ ਨੂੰ ਕਿਤੇ ਵੀ ਵਰਤ ਸਕਦਾ, ਲੇਕਿਨ ਉਹ ਪਾਕਿਸਤਾਨ ਤੋਂ ਖਰੀਦਿਆ ਗਿਆ ਨਹੀਂ ਸੀ। ਉਹ ਇੱਕ ਫੰਡ ਤਿਆਰ ਕੀਤਾ ਗਿਆ ਸੀ ਜਿਹਦੇ ਚ ਜਾਪਾਨ, ਅਮਰੀਕਾ, ਹੋਰ ਕਈ ਮੁਲਕਾਂ ਨੇ ਜਿਹੜਾ ਹੈ ਹਿੱਸਾ ਪਾਇਆ ਸੀਗਾ ਪਾਕਿਸਤਾਨ ਦੇ ਨਹਿਰੀ ਢਾਂਚੇ ਨੂੰ ਠੀਕ ਕਰਨ ਦੇ। ਠੀਕ ਹੈ। ਸੋ ਫਿਰ ਹੁਣ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਉਸ ਟਾਈਮ ਦੇ ਉੱਤੇ ਜਦੋਂ ਵੰਡ ਹੋਈ, ਚਲੋ ਇਹ ਚੀਜ਼ ਹੋਈ, ਵਰਲਡ ਬੈਂਕ ਵੀ ਉਸ ਦੇ ਵਿੱਚ ਪਿਆ, ਫਿਰ ਪੰਜਾਬ ਦੇ ਹੋਰ ਟੁਕੜੇ ਕੀਤੇ ਜਾਂਦੇ ਆ, ਉਸ ਨੂੰ ਹੋਰ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਆ। ਤੇ ਜਿੰਨੀ ਦੇਰ ਤੱਕ ਹਿਮਾਚਲ ਤੇ ਹਰਿਆਣਾ ਹੋਂਦ ਚ ਨਹੀਂ ਸੀਗੇ, ਕੀ ਉਦੋਂ ਤੱਕ ਜਿਹੜੇ ਪੰਜਾਬ ਦੇ ਦਰਿਆਈ ਪਾਣੀ ਚੱਲ ਰਹੇ ਸੀਗੇ ਉਹ ਕਿਸੇ ਹੋਰ ਪਾਸੇ ਵੀ ਘੱਲੇ ਜਾਂਦੇ ਸੀਗੇ? ਜੀ, ਜੇਕਰ ਤੁਸੀਂ 47 ਵੇਲੇ ਦੀ ਗੱਲ ਕਰੋ ਤਾਂ ਰਾਜਸਥਾਨ ਨੂੰ ਜਿਹੜਾ ਹੈ ਉਹ 11 ਲੱਖ ਏਕੜ ਫੁੱਟ ਪਾਣੀ ਜਾਂਦਾ ਸੀਗਾ, 90 ਪੰਜਾਬ ਵਰਤਦਾ ਸੀਗਾ। ਉਸ ਤੋਂ ਇਲਾਵਾ ਜਿਹੜਾ ਅੱਜ ਦਾ ਹਰਿਆਣਾ ਆ, ਅੱਜ ਦੇ ਹਰਿਆਣੇ ਨੂੰ ਕਿਸੇ ਵੀ ਤਰ੍ਹਾਂ ਕੋਈ ਪਾਣੀ ਜਿਹੜਾ ਉਹ ਨਹੀਂ ਜਾ ਰਿਹਾ ਸੀਗਾ। ਤੇ ਜਿੰਨੀ ਵਾਰ ਵੀ ਪਾਣੀਆਂ ਦੀ ਵੰਡ ਕੀਤੀ ਗਈ ਹੈ, ਚਲੋ ਪਹਿਲੀ 47 ਦੇ ਵਿੱਚ ਹੁੰਦੀ ਹੈ, ਉਸ ਤੋਂ ਬਾਅਦ 55 ਦੇ ਵਿੱਚ ਹੁੰਦੀ ਹੈ। ਹੁਣ ਜਿਹੜੀ 55 ਦੇ ਵਿੱਚ ਹੋਈ ਆ, 55 ਦੇ ਵਿੱਚ ਅੱਛਾ ਇੱਕ ਗੱਲ ਹੋਰ ਬੜੀ ਇੰਟਰਸਟਿੰਗ ਹੈ। ਹਾਂਜੀ, ਜਿੰਨੀ ਵਾਰ ਵੀ ਇਹ ਵੰਡ ਹੋਈ ਹੈ ਨਾ, ਅਸਲ ਦੇ ਵਿੱਚ ਪਹਿਲੀ ਗੱਲ ਤੇ ਜੇਕਰ ਮੂਲ ਤੋਂ ਚੱਲਾਂ ਤਾਂ ਮੈਂ ਇੱਕ ਰਾਈਪੇਰੀਅਨਿਜ਼ਮ ਨੇ, ਰਾਈਪੇਰੀਅਨਿਜ਼ਮਾਂ ਨੂੰ ਟੋਟਲੀ ਅੱਖੋਂ ਪਰੋਖੇ ਕੀਤਾ ਗਿਆ। ਹੁਣ ਰਾਈਪੇਰੀਅਨਿਜ਼ਮ ਕੀ ਨੇ ਕਿ ਅਸਲ ਦੇ ਵਿੱਚ ਰਾਈਪੇਰੀਅਨ ਸ਼ਬਦ ਲਾਤੀਨੀ ਭਾਸ਼ਾ ਦਾ ਸ਼ਬਦ ਹੈਗਾ, ਉਹਦੇ ਤੋਂ ਬਣਿਆ ਗਾ, ਦਰਿਆ ਦੇ ਕੰਢੇ ਤੋਂ ਭਾਵ ਹੈ ਇਹਦਾ। ਹੁਣ ਜਿਹੜੀਆਂ ਸਟੇਟਾਂ ਦਰਿਆ ਦੇ ਬਿਲਕੁਲ ਕੰਢੇ ਨੇ, ਪਾਣੀਆਂ ਦੇ ਉੱਪਰ ਰਾਈਪੇਰੀਅਨ ਨਿਯਮਾਂ ਦੇ ਮੁਤਾਬਿਕ ਉਹਨਾਂ ਦਾ ਹੱਕ ਹੈ। ਇਸੇ ਤਰ੍ਹਾਂ ਹੀ ਬੇਸਿਨ ਸਿਧਾਂਤ ਆ। ਬੇਸਿਨ ਸਿਧਾਂਤ ਇਹ ਕਹਿੰਦਾ ਹੈਗਾ ਕਿ ਜਿਹੜੇ ਕੋਈ ਨਾਲੇ ਨੇ ਜਾਂ ਨਹਿਰਾਂ ਨੇ ਜਾਂ ਦਰਿਆ ਨੇ, ਤਾਂ ਉਹਨਾਂ ਦਾ ਪਾਣੀ ਜਦੋਂ ਆ ਉਹਦੀ ਜਿਹੜੀ ਨਿਕਾਸੀ ਹੁੰਦੀ ਆ ਉਹ ਕਿਸੇ ਸਾਂਝੀ ਜਗ੍ਹਾ ਹੁੰਦੀ ਹੈ। ਮਤਲਬ ਇੰਜ ਕਹਿ ਲਈਏ ਕਿ ਕਿਸੇ ਦਰਿਆਵਾਂ ਦਾ ਵਹਿਣ ਖੇਤਰ ਜਿਹੜਾ ਹੈ। ਹੁਣ ਜਦੋਂ ਹੜ੍ਹਾਂ ਦੀ ਮਾਰ ਪੰਜਾਬ ਨੇ ਬੇਸਿਨ ਸਿਧਾਂਤ ਮੁਤਾਬਕ ਔਰ ਰਾਈਪੇਰੀਅਨ ਮੁਤਾਬਕ, ਦੋਨਾਂ ਦੇ ਮੁਤਾਬਕ ਹੀ ਪਹਿਲਾ ਜਿਹੜਾ ਹੱਕ ਆ ਉਹ ਪੰਜਾਬ ਦਾ ਬਣਦਾ ਹੈਗਾ। ਦੂਸਰੀ ਗੱਲ, ਹੁਣ ਜਦੋਂ ਜਿਹੜਾ ਭਾਰਤੀ ਕਾਨੂੰਨ ਬਣਦਾ ਹੈਗਾ, ਭਾਰਤੀ ਕਾਨੂੰਨ ਅਸਲ ਦੇ ਵਿੱਚ ਉਹ ਰਾਈਪੇਰੀਅਨ ਦੇ ਸਿਧਾਂਤ ਨੂੰ ਧਿਆਨ ਦੇ ਵਿੱਚ ਰੱਖਦਾ ਆ। ਲੇਕਿਨ ਜਦੋਂ ਬਾਅਦ ਦੇ ਵਿੱਚ ਵੰਡ ਹੁੰਦੀ ਆ, 3 ਸੂਚੀਆਂ ਨੇ ਭਾਰਤੀ ਕਾਨੂੰਨ ਦੇ ਵਿੱਚ, ਇੱਕ ਸਟੇਟ ਦੀ ਸੂਚੀ ਆ, ਇੱਕ ਸੈਂਟਰ ਦੀ ਸੂਚੀ ਹੈ, ਇੱਕ ਸਾਂਝੀ ਸੂਚੀ ਹੈ। ਠੀਕ ਹੈ। ਹੁਣ ਪਾਣੀ ਦੀ ਵੰਡ, ਸਿੰਚਾਈ, ਇਹਨਾਂ ਸਰੋਤਾਂ ਤੋਂ ਪੈਦਾ ਹੋਣ ਵਾਲੀ ਬਿਜਲੀ, ਜਿਹੜੀ ਪਣ ਬਿਜਲੀ ਹੈਗੀ ਹੈ, ਜਿਹੜੀ ਜਲ ਦੇ ਨਾਲ ਤਿਆਰ ਹੋਣੀ ਹੈ, ਹਨਾ, ਉਹ ਬਿਜਲੀ ਦੇ ਸਾਰੇ ਅਖਤਿਆਰ ਜਿਹੜੇ ਨੇ ਅਸਲ ਦੇ ਵਿੱਚ ਉਹ ਸੂਬਿਆਂ ਦੇ ਨੇ। ਲੇਕਿਨ ਇਸੇ ਤਰ੍ਹਾਂ ਹੀ ਜੇਕਰ ਡਿਸਪਿਊਟ ਹੁੰਦਾ ਕੋਈ ਇੰਟਰਸਟੇਟ ਦਰਿਆਵਾਂ ਨੂੰ ਲੈ ਕੇ, ਤਾਂ ਕੇਂਦਰ ਉਹਦੇ ਲਈ ਬੋਰਡ ਦਾ ਗਠਨ ਕਰ ਸਕਦਾ ਜਾਂ ਦਖਲਅੰਦਾਜ਼ੀ ਕਰ ਸਕਦਾ। ਪਰ ਮਸਲਨ ਉਹ ਇੰਟਰਸਟੇਟ ਜਿਹੜੇ ਨੇ ਦਰਿਆ ਹੋਣੇ ਚਾਹੀਦੇ ਨੇ। ਪੰਜਾਬ ਦਾ ਦਰਿਆ ਨਾ ਤੇ ਰਾਜਸਥਾਨ ਨਾਲ ਇੰਟਰਸਟੇਟ ਹੈਗਾ, ਨਾ ਹੀ ਉਹ ਹਰਿਆਣੇ ਦੇ ਨਾਲ ਇੰਟਰਸਟੇਟ ਆ। ਬਿਲਕੁਲ। ਔਰ ਇੱਕ ਗੱਲ ਹੋਰ ਧਿਆਨ, ਕਿਉਂਕਿ ਪੰਜਾਬ ਜਿਹੜਾ ਆ, ਪੰਜਾਬ ਸਿੰਧ ਬੇਸਿਨ ਦਾ ਹਿੱਸਾ ਆ। ਪੰਜਾਬ ਦੇ ਸਾਰੇ ਦਰਿਆਵਾਂ ਦਾ ਜਿਹੜਾ ਪਾਣੀ ਦਾ ਨਿਕਾਸ ਆ ਉਹ ਹੁੰਦਾ ਜਾ ਕੇ ਅਰਬ ਸਾਗਰ ਦੇ ਵਿੱਚ, ਔਰ ਸਿੰਧ ਜਿਹੜਾ ਇਹਨਾਂ ਦਾ ਸਭ ਤੋਂ ਮੇਨ ਜਿਹੜਾ ਮੁੱਖ ਦਰਿਆ ਹੈਗਾ ਆ। ਠੀਕ ਹੈ। ਇਸੇ ਤਰ੍ਹਾਂ ਹੀ ਹਰਿਆਣਾ ਜਿਹੜਾ ਹੈ ਉਹ ਗੰਗ ਬੇਸਿਨ ਦਾ ਹਿੱਸਾ ਹੈ। ਗੰਗਾ ਤੇ ਯਮੁਨਾ ਉਹਦੀਆਂ 2 ਜਿਹੜੀਆਂ ਨਦੀਆਂ ਨੇ। ਹੁਣ ਉਹਨੂੰ ਗੰਗ ਬੇਸਿਨ ਤੋਂ ਪਾਣੀ ਜਾਂ ਗੰਗਾ ਦੇ ਵਿੱਚੋਂ ਪਾਣੀ ਦੇ
ਦੀ ਜਗ੍ਹਾ ਪੰਜਾਬ ਦੇ ਵਿੱਚ ਜਿਹੜਾ ਪਾਣੀ ਦੇਣ ਦੀ ਗੱਲ ਕੀਤੀ ਜਾਂਦੀ ਹੈ, ਜਿਹੜਾ ਮੈਂ ਇਸ ਤੋਂ ਪਹਿਲਾਂ ਗੱਲ ਕਰ ਰਿਹਾ ਸੀ, ਇਹਦਾ ਮੂਲ ਹੋ ਗਏ ਕਿ ਜਿਨ੍ਹਾਂ ਦੇ ਆਧਾਰਿਤ ਇਹ ਜਿਹੜੀ ਵੰਡ ਆ ਪੰਜਾਬ ਤੋਂ ਖੋਇਆ ਜਾ ਰਿਹਾ ਉਹ ਗਲਤ ਹੈਗਾ। 47 ਦੇ ਵਿੱਚ ਹੋਈ, 55 ਦੇ ਵਿੱਚ ਜਿਹੜੀ ਉਹ ਪਾਣੀਆਂ ਦੀ ਵੰਡ ਹੁੰਦੀ ਹੈ, ਉਸ ਤੋਂ ਬਾਅਦ 76 ਦੇ ਵਿੱਚ ਹੁੰਦੀ ਹੈ, ਫਿਰ 81 ਚ ਹੁੰਦੀ ਹੈ, ਫਿਰ 86 ਚ ਹੁੰਦੀ ਹੈ। ਔਰ ਜਿੰਨੀ ਵਾਰ ਵੀ ਹੋਈ ਹੈ, ਹਰ ਇੱਕ ਵਾਰ ਜਿਹੜਾ ਹੈ ਇੱਕ ਮੀਟਿੰਗਸ ਦੀਆਂ ਕਹਿ ਲਈਏ ਕਿ ਪ੍ਰੋਸੀਡਿੰਗਸ ਨੂੰ ਆਧਾਰ ਬਣਾ ਕੇ ਜਿਹੜੀ ਉਹ ਵੰਡ ਕਰ ਦਿੱਤੀ ਗਈ ਹੈ। ਸੋ ਸੁਖਜੀਤ ਸਿੰਘ ਜੀ, ਮੀਟਿੰਗ ਤੋਂ ਪਿੱਛੋਂ ਹਾਲਾਂਕਿ ਜ਼ਰੂਰੀ ਹੈ ਕਿ ਵਿਧਾਨਕ ਇੱਕ ਜਿਹੜਾ ਤਰੀਕਾ ਵਰਤਿਆ ਗਿਆ ਹੋਵੇ। ਜੀ ਜੀ, ਮਤਲਬ ਇਹਨਾਂ ਚੋਂ ਕਿਸੇ ਵਾਰ ਵੀ ਵਿਧਾਨ ਸਭਾ ਦੇ ਵਿੱਚ ਨਾ ਤਾਂ ਕੋਈ ਮਤਾ ਪਾਸ ਹੋਇਆ, ਨਾ ਹੀ ਰਾਜਪਾਲ ਦੇ ਸਾਈਨ ਹੋਏ ਨੇ। ਹਰ ਵਾਰ ਸਿਰਫ ਮੀਟਿੰਗਸ ਨੂੰ ਆਧਾਰ ਬਣਾ ਕੇ, ਜਿਵੇਂ 55 ਦੀ ਗੱਲ ਕਰਦਾ ਸੀ, 55 ਦੇ ਵਿੱਚ ਹੁਣ ਉਪ ਸਕੱਤਰ ਦੇ ਪੱਧਰ ਦੀ ਮੀਟਿੰਗ ਹੋਈ ਸੀ, ਜਿਹਦੇ 'ਚ ਇਹ ਵੀ ਨਹੀਂ ਮਿਥਿਆ ਗਿਆ ਕਿ ਪੰਜਾਬ ਨੂੰ ਪਾਣੀਆਂ ਦੀ ਲੋੜ ਕਿੰਨੀ ਹੈ, ਕਿਉਂਕਿ ਲੋੜ ਨੂੰ ਤਾਂ ਮਿਥਿਆ ਜਾਣਾ ਚਾਹੀਦਾ, ਕੋਈ ਲੋੜ ਨੂੰ ਮਿਥਿਆ ਨਹੀਂ ਗਾ। ਜਿਵੇਂ ਹੁਣ 1975 ਦੇ ਵਿੱਚ ਭਾਰਤ ਦਾ ਬੰਗਲਾਦੇਸ਼ ਦੇ ਨਾਲ ਸਮਝੌਤਾ ਹੁੰਦਾ, ਤਾਂ ਭਾਰਤ 1975 ਦੇ ਵਿੱਚ 2000 ਦੀ ਵੰਡ ਨੂੰ, ਸਨ 2000 ਦੀ ਵੰਡ ਨੂੰ ਐਸਟੀਮੇਟ ਕਰਕੇ ਆਪਣੀ ਮੰਗ ਰੱਖਦਾ ਆ। ਲੇਕਿਨ 1955 ਚ ਜਦੋਂ ਪੰਜਾਬ ਦੇ ਪਾਣੀਆਂ ਦੀ ਵੰਡ ਕੀਤੀ ਗਈ, ਤੁਸੀਂ 1947 ਤੋਂ ਵੀ ਪਹਿਲਾਂ ਦੀ ਜਿਹੜੀ ਅੰਗਰੇਜ਼ਾਂ ਨੇ ਅਨੁਮਾਨ ਲਾਏ ਸੀ ਉਹਨੂੰ ਤੁਸੀਂ ਰੈਫਰੈਂਸ ਲੈ ਕੇ ਚੱਲਦੇ ਹੋ। ਬਾਕੀ ਸੂਬਿਆਂ ਦੇ ਵਿੱਚ ਤੁਸੀਂ 75% ਪਾਣੀ ਵੰਡਦੇ ਹੋ, ਲੇਕਿਨ ਪੰਜਾਬ ਦਾ ਪਾਣੀ ਤੁਸੀਂ 100% ਵੰਡ ਰਹੇ ਹੋ। ਜੀ, ਸੋ ਬਿਲਕੁਲ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਨਾ ਕਿਤੇ ਕਾਣੀ ਵੰਡ ਦੀ ਮੁੱਢ ਉਦੋਂ ਤੋਂ ਹੀ ਜਿਹੜਾ ਉਹ ਵੱਜਣਾ ਸ਼ੁਰੂ ਹੋ ਗਿਆ ਵੀ ਪੰਜਾਬ ਦਾ ਪਾਣੀਆਂ ਦੇ ਉੱਤੇ ਹੱਕ ਨਾ ਰਵੇ, ਵੱਧ ਜਿਹੜਾ ਪਾਣੀ ਆ ਉਹ ਬਾਹਰਲੇ ਸੂਬਿਆਂ ਨੂੰ ਜਿਹੜਾ ਉਹ ਜਾਵੇ। ਗੰਗ ਬੇਸਨ ਨੂੰ ਪਾਣੀ ਜਾ ਰਿਹਾ ਹੈ, ਇਹ ਸਿੰਧ ਬੇਸਨ ਜਿਹੜਾ ਉਹ ਪੈਂਦਾ, ਇੰਟਰ ਬੇਸਨ ਜਿਹੜਾ ਇਹ ਪਾਣੀ ਇੱਕ ਦੂਜੇ ਨੂੰ ਜਿਹੜਾ ਉਹ ਦੇ ਰਹੇ ਆ, ਪਰ ਉਧਰੋਂ ਇੱਧਰ ਨੂੰ ਨਹੀਂ ਆਉਂਦਾ, ਇੱਧਰੋਂ ਉਧਰ ਨੂੰ ਹੀ ਜਾਂਦਾ ਆ। ਇਹ ਵੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜਾ ਉਹ ਦੇਖਣ ਦੀ ਲੋੜ ਹੈਗੀ ਆ। ਸੋ ਜਦੋਂ ਹੁਣ 55-56 ਦੀ ਤੁਸੀਂ ਇਹ ਗੱਲ ਕਰਦੇ ਆ ਵੰਡ ਹੁੰਦੀ ਆ, ਉਸ ਟਾਈਮ ਦੇ ਉੱਤੇ ਕਿੰਨਾ ਪਾਣੀ ਜਿਹੜਾ ਪੰਜਾਬ ਦਾ ਬਾਹਰ ਜਾਣ ਨੂੰ ਇਹਨਾਂ ਨੇ ਆਗਿਆ ਦੇ ਦਿੱਤੀ? ਦੇਖੋ, ਹਰ ਇੱਕ ਵਾਰ ਜੇਕਰ ਮੈਂ 55 ਦੀ ਗੱਲ ਕਰਾਂ ਤਾਂ 55 ਦੇ ਵਿੱਚ ਜਿਹੜਾ ਹੈਗਾ ਆ, 55 ਦੇ ਵਿੱਚ ਰਾਜਸਥਾਨ ਨੂੰ ਜਿਹੜਾ 80 ਲੱਖ ਏਕੜ ਫੁੱਟ ਪਾਣੀ ਜਾਂਦਾ ਆ, ਪੰਜਾਬ ਦੇ ਕੋਲ 72 ਲੱਖ ਏਕੜ ਫੁੱਟ, ਔਰ ਜੰਮੂ ਤੇ ਕਸ਼ਮੀਰ ਨੂੰ ਜਿਹੜਾ 6.5 ਲੱਖ ਏਕੜ ਫੁੱਟ ਪਾਣੀ, ਇਹ ਜਿਹੜਾ ਇਹਨਾਂ ਤਿੰਨਾਂ ਸਟੇਟਾਂ ਦੇ ਦਰਮਿਆਨ ਵੰਡਿਆ ਗਿਆ ਸੀ। 55 ਦੇ ਵਿੱਚ ਹਰਿਆਣਾ ਜਿਹੜਾ ਹੈ ਮੌਜੂਦਾ ਉਹ ਹੋਂਦ ਦੇ ਵਿੱਚ ਨਹੀਂ ਸੀ। ਸੋ ਇਹ ਵੰਡ ਜਿਹੜੀ ਹੈ 55 ਦੇ ਵਿੱਚ ਸੀਗੀ। ਇਸ ਤੋਂ ਬਾਅਦ 76 ਦੇ ਵਿੱਚ ਹੁੰਦੀ ਹੈ ਇੰਦਰਾ ਗਾਂਧੀ ਆਰਡੀਨੈਂਸ ਦੇ ਰਾਹੀਂ, ਫਿਰ 81 ਤੇ 86 ਦੇ ਵਿੱਚ ਹੁੰਦੀ ਹੈ। ਸੋ 55 ਦੇ ਵਿੱਚ ਹੀ 50% ਤੋਂ ਵੱਧ ਪਾਣੀ ਜਿਹੜਾ ਪੰਜਾਬ ਦੇ ਵਿੱਚੋਂ ਫਲੋ ਕਰਦਾ ਹੈ, ਉਸ ਨੂੰ ਬਾਹਰਲੇ ਸੂਬਿਆਂ ਨੂੰ ਜਿਹੜਾ ਉਹ ਦੇ ਦਿੱਤਾ ਗਿਆ। ਜੀ ਬਿਲਕੁਲ। ਔਰ ਜੇਕਰ ਨਾ ਪੰਜਾਬ ਦੇ ਦਰਿਆਵਾਂ ਦੇ ਕੁੱਲ ਪਾਣੀ ਨੂੰ ਦੇਖ ਲਈ ਆਪਾਂ, 304 ਲੱਖ ਏਕੜ ਫੁੱਟ ਆ, ਪਰ ਪੰਜਾਬ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ, ਜੇਕਰ ਔਰ ਇਹ ਰਿਕੁਆਇਰਮੈਂਟ ਮੈਂ ਕਾਫੀ ਸਾਲ ਪਹਿਲਾਂ ਦੀ ਦੱਸ ਰਿਹਾਗਾ, ਜਿਹੜੀ 450 ਲੱਖ ਏਕੜ ਫੁੱਟ ਪੰਜਾਬ ਦੀ ਲੋੜੀਵਾੜੀ ਉਦਯੋਗ ਤੇ ਘਰੇਲੂ ਨੂੰ ਮਿਲਾ ਕੇ ਅੱਜ ਤਕਰੀਬਨ 12 ਸਾਲ ਪਹਿਲਾਂ, 13 ਦੀ ਮੈਂ ਗੱਲ ਕਰ ਰਿਹਾ, 450 ਲੱਖ ਏਕੜ ਫੁੱਟ, ਤੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਉਦੋਂ ਜਿਹੜਾ ਕੁੱਲ ਹੈ ਉਹ 304 ਲੱਖ ਏਕੜ ਫੁੱਟ ਹੈ। ਤਾਂ ਜੇਕਰ ਪੰਜਾਬ ਆਪਣੇ ਦਰਿਆਈ ਪਾਣੀ ਸਾਰੇ ਵੀ ਵਰਤ ਲੈਂਦਾ, ਤਾਂ ਵੀ ਪੰਜਾਬ ਨੂੰ 150 ਲੱਖ ਏਕੜ ਫੁੱਟ ਪਾਣੀ ਧਰਤੀ ਇਥੋਂ ਕੱਢ ਕੇ ਵਰਤਣਾ ਪੈਣਾਗਾ। 1 ਲੱਖ ਏਕੜ ਫੁੱਟ ਹੈ ਕਿ ਜੇਕਰ ਤੁਸੀਂ 1 ਏਕੜ ਦੇ ਵਿੱਚ 1 ਫੁੱਟ ਪਾਣੀ ਖੜਾ ਦਿਓ, ਇਸੇ ਤਰ੍ਹਾਂ 1 ਲੱਖ ਏਕੜ ਫੁੱਟ ਹੋ ਗਿਆ ਕਿ 1 ਲੱਖ ਏਕੜ ਦੇ ਵਿੱਚ 1 ਫੁੱਟ ਪਾਣੀ ਖੜਾ, ਤਾਂ 150 ਲੱਖ ਏਕੜ ਫੁੱਟ ਪਾਣੀ ਪੰਜਾਬ ਨੂੰ ਧਰਤੀ ਚੋਂ ਕੱਢ ਕੇ ਤਾਂ ਵੀ ਵਰਤਣਾ ਪੈਣਾ ਪਏਗਾ। ਜੀ, ਸੋ ਪਾਣੀ ਪਹਿਲਾਂ ਹੀ ਘੱਟ ਸੀ, ਉਸ ਨੂੰ ਹੋਰ ਜਿਹੜਾ ਉਹ ਵੰਡ ਦਿੱਤਾ ਗਿਆ। ਇਹਦੇ ਪਿੱਛੇ ਕੀ ਕਾਰਨ ਸੁਖਜੀਤ ਸਿੰਘ ਜੀ ਤੁਸੀਂ ਸਮਝਦੇ ਆ? ਉਸ ਟਾਈਮ ਦੇ ਉੱਤੇ ਕੀ ਸਿਆਸੀ ਸਮੀਕਰਨ ਇਦਾਂ ਸੀ? ਕੀ ਪੰਜਾਬ ਦੇ ਨਾਲ ਕੋਈ ਇਹਨਾਂ ਦੀ ਵਿਰੋਧਤਾ ਦੀ ਨੀਤੀ ਸੀ, ਜਾਂ ਕੀ ਸੀਗਾ? ਤੁਹਾਨੂੰ ਆਪਾਂ ਕੀ ਦੇਖਦੇ, ਇਤਿਹਾਸ ਕੀ ਦੱਸਦਾ ਆ ਵੀ ਇਹ ਪਾਣੀਆਂ ਦੀ ਏਡੀ ਕਾਣੀ ਵੰਡ ਕਿਉਂ ਉਦੋਂ ਤੋਂ ਸ਼ੁਰੂ ਹੋ ਗਈ? ਵੇਖੋ, ਜਿੱਥੋਂ ਤੱਕ ਰਾਜਨੀਤਿਕਰਨ ਮੁੱਖ ਤੌਰ ਤੇ ਦੇ ਰਹੇ ਹੀ ਰਹੇ ਨੇ, ਚਾਹੇ ਪੰਜਾਬ ਨੂੰ ਕਹਿ ਇੱਕ ਤਰੀਕੇ ਨਾਲ ਦਬਾਉਣ ਦਾ ਕਾਰਨ, ਇਸ ਤੋਂ ਇਲਾਵਾ ਨਾ ਅਸਲ ਦੇ ਵਿੱਚ ਹਾਲਾਂਕਿ ਭਾਰਤ ਇਸ ਨੂੰ ਆਪਣੇ ਡਿਫੈਂਸ ਦੇ ਤੌਰ ਤੇ ਵੀ ਦੇਖੋ, ਨਹਿਰਾਂ ਜਾਂਦੀਆਂ ਨੇ, ਉਹ ਅਲੋਂਗ ਦਾ ਪਾਕਿਸਤਾਨ ਬਾਰਡਰ ਸੀ ਸਿਰੇ ਤੱਕ ਤੁਰੀਆਂ ਜਾਂਦੀਆਂ ਨੇ,
ਹਾਲਾਂਕਿ ਦੇਖੋ, ਪੰਜਾਬ ਦੇ ਵਿੱਚ ਇਹਨਾਂ ਪਾਣੀਆਂ ਦੀ ਬਿਹਤਰ ਵਰਤੋਂ ਹੋ ਸਕਦੀ। ਜਿਹੜਾ ਪਾਣੀ ਰਾਜਸਥਾਨ ਨੂੰ ਜਾ ਰਿਹਾ ਖਾਸ ਕਰਕੇ, ਠੀਕ ਹੈ। ਜਦੋਂ ਡਿਸਪਿਊਟ ਹੁੰਦਾ, ਜਦੋਂ ਵੰਡ ਹੁੰਦੀ ਆ ਪਾਕਿਸਤਾਨ ਦੇ ਨਾਲ ਪਾਣੀ ਦੀ, ਵਰਲਡ ਬੈਂਕ ਨੇ ਇਹਨਾਂ ਨੂੰ ਕਿਹਾ ਕਿ ਹਾਂ, ਤੁਸੀਂ ਇਹ ਪ੍ਰਪੋਜ਼ਲ ਦਿਓ ਕਿ ਤੁਸੀਂ ਪਾਣੀਆਂ ਨੂੰ ਯੂਜ਼ ਕਿੱਥੇ ਕਰਨਾ, ਉਹਨਾਂ ਦੀ ਵਰਤੋਂ ਕਿੱਥੇ ਕਰਨੀ ਹੈ। ਤਾਂ ਦੋਨਾਂ ਠੀਕ ਹੈ। ਮੁਲਕਾਂ ਨੇ ਆਪਣੇ ਅਨੁਸਾਰ ਹੀ ਵਧਾ ਚੜਾ ਕੇ ਜਿਹੜੀ ਆ ਉਹਦੀ ਵਰਤੋਂ ਦਿਖਾਈ ਹੈ। ਉਹਦੇ 'ਚ 80% ਜਿਹੜਾ ਰਾਜਸਥਾਨ ਦਾ ਇਲਾਕਾ ਸਿੰਜਣ ਦੀ ਗੱਲ ਕਹੀ, ਔਰ ਪੰਜਾਬ ਦੇ ਵਿੱਚੋਂ ਪਾਣੀ ਲਿਜਾ ਕੇ ਲੰਮਾ ਸਮਾਂ ਬੜੂਪਲ ਲੇਕ ਹੈ, ਜੇਕਰ ਇਹਦੇ ਬਾਰੇ ਜਿਹੜੇ ਤੁਹਾਡੇ ਸਰੋਤੇ ਸੁਣ ਤੇ ਦੇਖ ਰਹੇ ਨੇ, ਉਹ ਕਿਤੇ ਸਰਚ ਕਰਨੀ ਆ, ਜਾਂ ਤੇ ਗੂਗਲ ਕਰਨ ਦਾ ਡੈਥ ਲੇਕ ਲਿਖ ਕੇ ਜਾਂ ਬੜੂਪਲ ਲੇਕ ਲਿਖ ਕੇ ਕਰਨ। ਠੀਕ ਹੈ। 2013 ਦੇ ਵਿੱਚ ਸਾਡੇ ਜਥੇ ਦੇ ਕੁਝ ਸਿੰਘਾਂ ਨੇ ਰਾਜਸਥਾਨ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਸੀ। ਅਜੇ ਤੱਕ ਉਹਨਾਂ ਪਿੰਡਾਂ ਦੇ ਵਿੱਚੋਂ ਸੇਮ ਨਹੀਂ ਗਈ। ਉਸ ਵੇਲੇ ਵਰਲਡ ਬੈਂਕ ਨੇ ਇਹ ਕਿਹਾ ਸੀਗਾ ਕਿ ਟੋਟਲੀ ਜਿਹੜਾ ਇਹ ਵੇਸਟੇਜ ਆਫ ਵਾਟਰ ਹੋਏਗੀ, 50% ਪਾਣੀ ਜਿਹੜਾ ਹੈਗਾ ਇਹਦਾ ਉੱਥੇ ਲੈ ਕੇ ਜਾ ਰਹੇ ਹੋ ਤੁਸੀਂ, ਉਹਦਾ ਵਾਸ਼ਪੀਕਰਨ ਹੋ ਕੇ ਉੱਡ ਜਾਏਗਾ। ਔਰ ਜਿੱਥੇ ਇਹਨਾਂ ਨੇ ਰਾਜਸਥਾਨ ਦੇ ਵਿੱਚ ਜਾ ਕੇ ਛੱਡਿਆ, ਬੜੂਪਲ ਦੇ ਇਲਾਕੇ ਦੇ ਵਿੱਚ, ਡਹਿਰ ਕਹਿੰਦੇ ਨੇ ਇਹਨੂੰ ਉਧਰ ਦੀ ਭਾਸ਼ਾ ਦੇ ਵਿੱਚ, ਉੱਚੇ ਟਿੱਬੇ ਔਰ ਉਹਨਾਂ ਦੇ ਵਿਚਾਲੇ ਡੂੰਘੀ ਥਾਂ ਹੁੰਦੀ ਹੈ, ਉੱਥੇ ਲਿਜਾ ਕੇ ਪਾਣੀ ਉਹ ਛੱਡ ਦਿੱਤਾ ਗਿਆ। ਉਹਦੇ ਨਾਲ ਹੋਇਆ ਕਿ ਉੱਥੋਂ ਦੇ ਇਲਾਕਿਆਂ ਦੇ ਵਿੱਚ ਸੇਮ ਆ ਗਈ। ਔਰ 13 ਦੇ ਵਿੱਚ ਲੋਕਾਂ ਨੇ ਕਿਹਾ ਕਿ ਸਾਡੇ ਪਿੰਡਾਂ ਦੇ ਵਿੱਚ ਕੋਈ ਰਿਸ਼ਤੇ ਨਹੀਂ ਕਰਦਾ ਹੈਗਾ, ਕਿਉਂਕਿ ਅਸੀਂ ਚੰਗੀਆਂ ਜ਼ਮੀਨਾਂ ਦੇ ਮਾਲਕ ਸਾਂ, ਪਰ ਸੇਮ ਆਉਣ ਦੇ ਕਰਕੇ ਅਸੀਂ ਕੰਗਾਲ ਹੋਏ ਹਾਂ। ਰਾਜਸਥਾਨ ਦੇ ਏਰੀਏ ਨੂੰ ਵੀ ਕੰਗਾਲ ਕੀਤਾ, ਪੰਜਾਬ ਦੇ ਲੋਕਾਂ ਦਾ ਵੀ ਨੁਕਸਾਨ ਕੀਤਾ। ਬੇਵਕੂਫੀ ਸਿਸਟਮ ਨੇ ਕੀਤੀ ਹੈ, ਪਰ ਪੰਜਾਬ ਦੇ ਨਾਲ ਬੜੀ ਸੁਭਾਵਿਕ ਜੀ ਗੱਲ ਹੈ ਕਿ ਇੱਕ ਕਾਣੀ ਵੰਡ, ਇੱਕ ਈਰਖਾ, ਇੱਕ ਸਾੜੇ ਦੇ ਤਹਿਤ ਇਹ ਕੀਤੀ ਗਈ ਹੈ। ਕੀ ਸੁਖਜੀਤ ਸਿੰਘ ਜੀ, ਜਦੋਂ ਉਸ ਟਾਈਮ ਦੇ ਉੱਤੇ ਜਿਹੜਾ 80 ਲੱਖ ਏਕੜ ਪਾਣੀ ਰਾਜਸਥਾਨ ਨੂੰ ਦਿੱਤਾ ਜਾਂਦਾ ਸੀ, ਕੀ ਰਾਜਸਥਾਨ ਉਸ ਪਾਣੀ ਦਾ ਮਾਲੀਆ ਦਿੰਦਾ ਸੀ? ਰਾਜਸਥਾਨ ਜਿਹੜਾ 1947 ਤੋਂ ਪਹਿਲਾਂ ਤੱਕ ਜਿਹੜਾ ਉਸ ਤੋਂ ਪਾਣੀ ਜਾਂਦਾ ਰਿਹਾ ਆ, 1947 ਤੱਕ ਰਾਜਸਥਾਨ ਉਸਦਾ ਖਜ਼ਾਨਾ ਪੰਜਾਬ ਨੂੰ ਦਿੰਦਾ ਰਿਹਾ ਆ, ਬਿਲਕੁਲ ਠੀਕ ਹੈ। ਲੇਕਿਨ ਉਸ ਤੋਂ ਬਾਅਦ ਜਿਹੜੀ ਭਾਰਤ ਸਰਕਾਰ ਹੈ ਉਹ ਖਜ਼ਾਨੇ ਨੂੰ ਬੰਦ ਕਰਦੀ ਹੈ। ਉਸ ਤੋਂ ਪਹਿਲਾਂ ਬਿਲਕੁਲ ਦਿੰਦਾ ਰਿਹਾ ਆ। ਠੀਕ ਹੈ, ਉਸ ਤੋਂ ਪਹਿਲਾਂ ਜਿਹੜਾ ਉਹ ਮਿਲਦਾ ਰਿਹਾ ਹੈ, ਪਰ 47 ਤੋਂ ਬਾਅਦ ਪਾਣੀ ਵੀ ਬਗੈਰ ਮਤਲਬ ਤੋਂ ਲੈ ਕੇ ਉੱਥੇ ਸਿੱਟਿਆ ਗਿਆ, ਉੱਥੇ ਵੀ ਪ੍ਰੋਬਲਮ ਲਿਆਂਦੀ, ਇੱਥੇ ਪਾਣੀ ਦੀ ਜਿਹੜੀ ਉਹ ਘਾਟ ਹੋਣੀ ਸ਼ੁਰੂ ਹੋ ਗਈ, ਤੇ ਉਧਰ ਜਿਹੜੀ ਉਹ ਸੇਮ ਆਉਣੀ ਸ਼ੁਰੂ ਹੋ ਗਈ। ਸੋ ਇਹ ਸਮੱਸਿਆ ਜਿਹੜੀ ਉਹ ਚੱਲਦੀ ਰਹੀ ਆ। ਤੇ ਹੁਣ ਕੀ, ਹੁਣ ਆਪਾਂ ਸੁਖਜੀਤ ਸਿੰਘ ਜੀ ਕਿੰਨੀ ਵਾਰੀ ਸੁਣਦੇ ਆ ਪਾਣੀ ਦੇ ਮਸਲੇ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਆ। ਕਦੀ ਵਿਧਾਨ ਸਭਾ 'ਚ ਹੁੱਬ ਕੇ ਕਹਿੰਦੇ ਜੀ ਇੱਕ ਕਤਰਾ, ਇੱਕ ਬੂੰਦ ਵੀ ਜਿਹੜੀ ਅਸੀਂ ਜਾਣ ਨਹੀਂ ਦੇਣੀ। SYL ਦਾ ਮੁੱਦਾ ਵੀ ਨਾਲ ਜਿਹੜਾ ਉਸ ਦੇ ਵਿੱਚ ਤੁਰ ਪੈਂਦਾ ਆ। ਪਰ ਕੀ ਅਜੇ ਵੀ ਕੋਈ ਪਾਣੀ ਦਾ 1 ਵੀ ਰੁਪਈਆ ਮਿਲਦਾ ਹੈ ਪੰਜਾਬ ਦਾ? ਪਾਣੀ ਜਿਹੜਾ ਰਾਈਪੇਰੀਅਨ ਕਾਨੂੰਨ ਦੇ ਹਿਸਾਬ ਦੇ ਨਾਲ ਉਹਦਾ ਹੱਕ ਬਣਦਾ ਹੈ ਵੀ ਉਹ ਉੱਥੋਂ ਦਿੱਤਾ ਜਾ ਰਿਹਾ, ਉਸਨੂੰ ਕੁਝ ਮਿਲਦਾ ਹੈ ਉਹਦਾ? ਨਹੀਂ, ਕਿਸੇ ਤਰ੍ਹਾਂ ਕੋਈ ਵੀ ਅਜੇ ਤੱਕ ਪੰਜਾਬ ਨੂੰ ਜਿਹੜਾ ਹੈਗਾ ਉਹ ਨਹੀਂ ਮਿਲ ਰਿਹਾ ਹੈਗਾ। ਹਾਲਾਂਕਿ ਜਿਹੜਾ 2004 ਦੇ ਵਿੱਚ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਹੋਇਆ ਸੀਗਾ ਵਿਧਾਨ ਸਭਾ ਦੇ ਵਿੱਚ, ਉਸ ਵੇਲੇ ਮਤਾ ਪਾਸ ਕੀਤਾ ਗਿਆ ਸੀ, ਉਹਦੇ ਵਿੱਚ ਪਿਛਲੇ ਸਾਰੇ ਦੇ ਸਾਰੇ ਸਮਝੌਤੇ ਜਿਹੜੇ ਆ ਉਹ ਰੱਦ ਕੀਤੇ ਗਏ ਸਨ, ਜਿੰਨੇ ਵੀ ਪਾਣੀਆਂ ਨੂੰ ਲੈ ਕੇ ਹੋਏ ਸਨ। ਲੇਕਿਨ ਉਹਦੇ 'ਚ ਇੱਕ ਵੱਡਾ ਲੂਪ ਹੋਲ ਜਿਹੜਾ ਛੱਡਿਆ ਇਹਨਾਂ ਸਾਰਿਆਂ ਨੇ, ਸਾਰੀਆਂ ਧਿਰਾਂ ਉਹਦੇ ਲਈ ਜ਼ਿੰਮੇਵਾਰ ਨੇ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਜਿਹੜੀਆਂ, ਚਾਹੇ ਉਹ ਕਾਂਗਰਸ ਸੀ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਉਹ ਜਿਹੜੀ ਭਾਜਪਾ ਸੀਗੀ। ਲੂਪ ਹੋਲ ਇਹ ਛੱਡਿਆ ਗਿਆ ਕਿ ਜਿੰਨਾ ਪਾਣੀ ਅਦਰ ਸਟੇਟਸ ਨੂੰ ਜਾ ਰਿਹਾ ਉਹ ਜਾਂਦਾ ਰਹੇਗਾ। ਉਸ ਤੋਂ ਪਹਿਲਾਂ ਪੰਜਾਬ ਨੇ ਕਦੇ ਵੀ ਇਹ ਗੱਲ ਵਿਧਾਨਿਕ ਤੌਰ ਤੇ ਪ੍ਰਵਾਨ ਨਹੀਂ ਸੀ ਕੀਤੀ, ਪਰ ਉਦੋਂ ਵਿਧਾਨਿਕ ਤੌਰ ਤੇ ਪੰਜਾਬ ਨੇ 4 ਦੇ ਵਿੱਚ ਇਹ ਗੱਲ ਪ੍ਰਵਾਨ ਕੀਤੀ। ਤਾਂ ਉਹ ਇੱਕ ਵੱਡਾ ਲੂਪ ਹੋਲ ਜਾਂ ਬੜੀ ਵੱਡੀ ਜਿਹੜੀ ਬੇਵਕੂਫੀ ਆ ਉਹ ਪੰਜਾਬ ਨੇ ਉਹ ਕੀਤੀ ਹੈ। ਔਰ ਇਸੇ ਤਰ੍ਹਾਂ ਹੀ ਜੇਕਰ ਆਪਾਂ ਗੱਲ ਕਰੀਏ ਪਿਛਲੇ ਸਮੇਂ 'ਚ ਪੰਜਾਬ ਦੇ ਕੁਝ ਜਿਹੜੇ ਸੁਹਿਰਦ ਆਗੂਆਂ ਨੇ, 1-2 ਨੇ ਇਹ ਕੋਸ਼ਿਸ਼ ਕੀਤੀ ਸੀਗੀ, ਇਸ ਗੱਲ ਦੀ ਪਟੀਸ਼ਨ ਪਾਈ ਸੀ, ਧਰਮਵੀਰ ਗਾਂਧੀ ਹੋਣਾ ਨੇ ਇਸ ਦੀ ਪਟੀਸ਼ਨ ਪਾਈ ਸੀ ਪਿੱਛੇ ਜੇ, ਕਿ ਪੰਜਾਬ ਦੇ ਪਾਣੀਆਂ ਦਾ ਜਿਹੜਾ ਮੁੱਲ ਹੈਗਾ ਉਹ ਨਾਲ ਪੰਜਾਬ ਨੂੰ ਮਿਲਣਾ ਚਾਹੀਦਾ। ਲੇਕਿਨ ਅਜੇ ਤੱਕ ਪੰਜਾਬ ਦੇ ਪਾਣੀਆਂ ਦਾ ਜਿਹੜਾ ਖਜ਼ਾਨਾ, ਅੱਜ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਭੋਗ ਦੇ ਉੱਤੇ ਵੀ ਇਹ ਗੱਲ ਕੀਤੀ ਗਈ ਹੈ। ਲੇਕਿਨ ਠੀਕ ਹੈ, ਜੇਕਰ ਕਿਸੇ ਆਗੂ ਨੇ ਕੀਤੀ ਹੈ ਸ਼ਲਾਘਾਯੋਗ ਹੈ, ਲੇਕਿਨ ਇਹਦੇ ਲਈ ਅੱਗੇ ਉਦਮ ਕਿੰਨੇ ਕੁ ਕਰਦੇ ਨੇ
ਕਿਉਂਕਿ ਇਸ ਤੋਂ ਪਹਿਲੀ ਕਾਰਗੁਜ਼ਾਰੀ ਜਦੋਂ 4 ਦੇ ਵਿੱਚ ਵੀ ਤੁਸੀਂ ਕੀਤੀ, ਉਹਦੇ 'ਚ ਵੀ ਇੱਕ ਵੱਡੀ ਬੇਵਕੂਫੀ ਕੀਤੀ। ਇਸ ਤੋਂ ਇਲਾਵਾ ਸਿਰਫ ਤੁਸੀਂ ਬਿਆਨ ਦਿੰਦੇ ਹੋ, ਤੁਸੀਂ ਉਹਦੇ ਲਈ ਐਫਰਟ ਨਹੀਂ ਕਰਦੇ ਗੇ, ਚਾਹੇ ਉਹ ਪੰਜਾਬ ਦੀ ਮੌਜੂਦਾ ਸਰਕਾਰ ਹੈ ਚਾਹੇ ਪੁਰਾਣੀਆਂ ਸਰਕਾਰਾਂ ਨੇ। ਦੋਨੇ ਪਾਸੇ ਖੇਡਣ ਵਾਲਾ ਕੰਮ ਜਿਹੜਾ ਉਹ ਕਰਦੀਆਂ ਨੇ, ਕਿਉਂਕਿ ਹੁਣ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੁੰਦੀ ਹੈ ਉਹ ਕਹਿੰਦੀ ਹੈ ਕਿ ਅਸੀਂ ਬੂੰਦ ਨਹੀਂ ਦੇਵਾਂਗੇ। ਜਿਹੜੀਆਂ ਉਸੇ ਪਾਰਟੀ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਲੀਡਰਸ਼ਿਪ ਹੈਗੀਆਂ ਨੇ, ਉਹ ਕਹਿੰਦੀਆਂ ਨੇ ਕਿ ਹਾਂ ਸਾਡੀ ਸਰਕਾਰ ਆਊਗੀ, ਅਸੀਂ ਹਰ ਇੱਕ ਨਹਿਰ ਤੱਕ ਪਾਣੀ ਜਿਹੜਾ ਹੈਗਾ ਉਹ ਪਹੁੰਚਾਵਾਂਗੇ। ਜੀ ਸੋ ਬਿਲਕੁਲ ਇਹ ਇੱਕ ਜ਼ਰੂਰ ਚਰਚਾ ਹੁੰਦੀ ਆ। ਲੋਕ ਉਸ ਟਾਈਮ ਦੇ ਉੱਤੇ ਕਈਆਂ ਨੂੰ ਪਾਣੀਆਂ ਦਾ ਰਾਖਾ ਕਹਿਣ ਲੱਗ ਗਏ, ਪਰ ਜਿੱਦਾਂ ਤੁਸੀਂ ਦੱਸਿਆ ਵੀ ਵਿੱਚ ਕੁਛ ਅਜਿਹੀਆਂ ਲਾਈਨਾਂ ਲਿਖ ਦਿੱਤੀਆਂ ਵੀ ਤੁਸੀਂ ਆਪਣਾ ਅਧਿਕਾਰ ਆਪ ਹੀ ਛੱਡ ਗਏ ਵੀ ਇਹ ਸਾਰੀਆਂ ਚੀਜ਼ਾਂ। ਹੁਣ ਜਿੱਦਾਂ 2 ਪਰਿਵਾਰ ਜਾਂ 2 ਜਾਣੇ ਇੱਕ ਦੂਜੇ ਦੇ ਨਾਲ ਕਰਦੇ ਆ ਵੀ ਭਾਈ ਮੈਂ ਤੈਨੂੰ ਕਣਕ ਦੀ ਬੋਰੀ ਦਊਂਗਾ, ਤੂੰ ਮੇਰੇ ਲਈ ਆਹ ਕੰਮ ਕਰ ਦੇ, ਤੇ ਪੰਜਾਬ 'ਚ ਪਾਣੀ ਤਾਂ ਦਈ ਜਾ ਰਿਹਾ ਆ, ਕੌੜਾ ਘੁੱਟ ਹੋ ਰਿਹਾ ਆ, ਆਪਾਂ ਹੁਣ ਕਰ ਤਾਂ ਉਸ ਦੇ ਵਿੱਚ ਕੁਝ ਨਹੀਂ ਸਕਦੇ। ਕੀ ਆਪਾਂ ਨੂੰ ਕੁਛ ਦੇ ਵੰਡੇ ਮਿਲਦਾ ਵੀ ਆ? ਜੀ ਸੁਖਜੀਤ ਸਿੰਘ ਜੀ, ਜਿੱਦਾਂ ਪਾਣੀਆਂ ਦੇ ਮਸਲੇ, ਚਲੋ ਪੈਸੇ ਤਾਂ ਆਪਾਂ ਦੱਸ ਦਿੱਤੇ ਤੁਸੀਂ ਵੀ ਉਹ ਤਾਂ ਮਿਲਦੇ ਨਹੀਂ ਆ, ਕੀ ਉਸ ਦੀ ਬਜਾਏ ਕੀ ਰਾਜਸਥਾਨ ਆਪਾਂ ਨੂੰ ਸੰਗਮਰਮਰ ਜਾਂ ਕੋਈ ਪੱਥਰ ਜਾਂ ਕਿਸੇ ਹੋਰ ਪਾਸਿਓਂ ਕੋਈ ਕੋਲਾ ਜਾਂ ਕੋਈ ਇਦਾਂ ਦੀਆਂ ਚੀਜ਼ਾਂ ਵੀ ਮਿਲਦੀਆਂ? ਨਹੀਂ ਜੀ ਨਹੀਂ, ਪੰਜਾਬ ਕੋਲਾ ਅਸਾਮ ਤੋਂ ਹੁਣ ਖਰੀਦ ਰਿਹਾ, ਇਸ ਤੋਂ ਪਹਿਲਾਂ ਹੋਰ ਬਹੁਤ ਜਗ੍ਹਾ ਤੋਂ ਖਰੀਦਿਆ ਹੈਗਾ। ਸੋ ਕੋਈ ਵੀ ਸੂਬਾ ਆਪਾਂ ਨੂੰ ਉਹਦੇ ਕੁਦਰਤੀ ਸਰੋਤ ਨਹੀਂ ਦੇ ਰਿਹਾ ਹੈਗਾ, ਔਰ ਨਾ ਹੀ ਪੰਜਾਬ ਦੀ ਲੀਡਰਸ਼ਿਪ ਨੇ ਇਹਦੇ ਲਈ ਜਿਸ ਤਰ੍ਹਾਂ ਦੀ ਧੜੱਲੇਦਾਰ ਪੇਸ਼ਕਾਰੀ ਕੀਤੀ ਜਾਣੀ ਚਾਹੀਦੀ ਸੀ ਉਸ ਤਰ੍ਹਾਂ ਦੀ ਨਹੀਂ ਕੀਤੀ। ਜ਼ਿਆਦਾ ਸਿਆਸਤ ਹੋਈ ਹੈ ਇਹਦੇ 'ਚ, ਹਨਾ। ਗੰਗ ਬੇਸਿਨ ਤੋਂ ਜਿਹੜਾ ਹਰਿਆਣਾ, ਕਿਉਂਕਿ ਹੈ ਵੀ ਗੰਗ ਬੇਸਿਨ ਦਾ ਹਿੱਸਾ ਆ, ਜਿਹੜੀ ਮੈਂ ਪਹਿਲਾਂ ਗੱਲ ਕਰਦਾ ਸੀ, ਪੰਜਾਬ ਸਿੰਧ ਬੇਸਿਨ ਦਾ ਹਿੱਸਾ, ਹਰਿਆਣਾ ਗੰਗ ਬੇਸਿਨ ਦਾ, ਘੱਗਰ ਇਹਨਾਂ ਨੂੰ ਵੱਖਰਾ ਕਰਦਾ ਆ ਜੀ। ਬੜਾ ਇਹਦੇ ਜੇ ਸੋਲਿਊਸ਼ਨ ਵੱਲ ਨੂੰ ਤੁਰਨਾ ਨਾ ਤਾਂ ਹਰਿਆਣੇ ਦੇ ਵਿੱਚ ਇਹ ਗੱਲ ਚਲਾਉਣੀ ਪਊਗੀ, ਹਰਿਆਣੇ ਦੇ ਲੋਕਾਂ ਨੂੰ ਇਹ ਗੱਲ ਸਮਝਾਉਣੀ ਪਊਗੀ ਵੀ ਤੁਸੀਂ ਗੰਗ ਬੇਸਿਨ 'ਚੋਂ ਪਾਣੀ ਮੰਗੋ। 4500 ਲੱਖ ਏਕੜ ਫੁੱਟ ਹੈ, ਜੇਕਰ ਮੈਂ ਠੀਕ ਹਾਂ ਬਿਲਕੁਲ, ਤਾਂ 4500 ਲੱਖ ਏਕੜ ਫੁੱਟ ਹੈਗਾ ਗੰਗ ਬੇਸਿਨ। ਉਹਦੇ 'ਚ ਤਕਰੀਬਨ ਜਿਹੜਾ ਵਰਤਿਆ ਜਾਂਦਾ ਹੈਗਾ ਉਹ ਤਕਰੀਬਨ 300 ਲੱਖ ਏਕੜ ਫੁੱਟ ਹੈਗਾ, ਠੀਕ ਹੈ। ਤਾਂ ਉਹਦੇ ਵਿੱਚੋਂ ਤੁਸੀਂ ਜਿਹੜਾ ਹੈਗਾ ਉਸ ਤੋਂ ਮੰਗ ਲੈਣਾ ਚਾਹੀਦਾ ਆ, ਜਾਂ ਉਹਨਾਂ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ। ਇਹਦੇ ਨਾਲ ਉਹਨਾਂ ਦੇ ਮਸਲੇ ਵੀ ਹੱਲ ਨੇ, ਪੰਜਾਬ ਦੇ ਮਸਲੇ ਵੀ ਜਿਹੜੇ ਆ ਉਹ ਹੱਲ ਹੋਣ ਦੇ ਵੱਲ ਤੁਰ ਸਕਦੇ ਨੇ। ਇਵਨ ਪੰਜਾਬ ਦਾ ਤੇ ਜਿਹੜਾ ਆਪਾਂ ਪਿਛਲੀ ਗੱਲਬਾਤ ਜਿਹੜੀ ਕਰੀ ਸੀਗੀ, ਜਿਹੜੀਆਂ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਨੇ ਦੋਵੇਂ, ਹੁਣ ਜਿਹੜੀ ਸਰਹੰਦ ਫੀਡਰ ਹੈ ਉਹਦੇ ਜਿਹੜੇ ਪਾਰਲੇ ਇਲਾਕੇ ਨੇ, ਜਿਹੜੀ ਰਾਜਸਥਾਨ ਫੀਡਰ ਸਰਹੰਦ ਫੀਡਰ ਇੱਕ ਹਿੱਸਾ ਤਾਂ ਆਪਣੇ ਨਾਲ ਦਾ ਜਿਹੜਾ ਉਹਦੇ ਸੱਜੇ ਹੱਥ ਵਾਲਾ ਆ ਉਹ ਤਾਂ ਸਿੰਧ ਦੀ ਹੈ, ਲੇਕਿਨ ਖੱਬੇ ਹੱਥ ਵਾਲੇ ਇਲਾਕਿਆਂ ਨੂੰ ਪੰਪ ਲਗਾ ਕੇ ਉੱਪਰੋਂ ਦੀ ਪਾਣੀ ਜਿਹੜਾ ਖਿੱਚਣਾ ਪੈਂਦਾ ਆ, ਔਰ ਉਹਦਾ ਸਰਹੰਦ ਫੀਡਰ ਦਾ ਬਚਿਆ ਪਾਣੀ ਅਗੇਨ ਰਾਜਸਥਾਨ ਫੀਡਰ ਦੇ ਵਿੱਚ ਪੈਂਦਾ ਜਾ ਕੇ। ਤਾਂ ਪੰਜਾਬ ਦੇ ਇਲਾਕਿਆਂ ਨੂੰ ਸਿੰਜਣ ਦੇ ਲਈ ਜਿਹੜਾ ਬੜੀ ਮਿਹਨਤ ਕਰ ਰਿਹਾ, ਔਰ ਪੰਜਾਬ ਦੇ ਵਿੱਚੋਂ ਲੰਘਦੀ ਨਹਿਰ ਦੇ ਵਿੱਚੋਂ ਪੰਜਾਬ ਨੂੰ ਪਾਣੀ ਨਹੀਂ ਮਿਲ ਰਿਹਾ ਹੈਗਾ। ਲੋਕਾਂ ਨੇ ਮੰਗ ਸ਼ੁਰੂ ਕੀਤੀ ਹੈ ਹੁਣ ਕਿ ਰਾਜਸਥਾਨ ਫੀਡਰ ਦੇ ਵਿੱਚੋਂ ਜਿਹੜੇ ਇਹਨੂੰ ਮੋਗੇ ਦਿੱਤੇ ਜਾਣ, ਕਿਉਂਕਿ ਲੋਕਾਂ ਦਾ ਐਫਰਟ ਜਿਹੜਾ ਹੈਗਾ, ਐਨਰਜੀ ਆ, ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਘੱਟ ਲੱਗੇ ਉਹਦੇ ਤੇ। ਜੀ ਜੀ ਹੁਣ ਇੱਥੇ ਸੁਖਜੀਤ ਸਿੰਘ ਜੀ ਇਹ ਗੱਲ ਆਉਂਦੀ ਹੈ ਵੀ ਜਦੋਂ ਪਾਣੀਆਂ ਦੀ ਚਰਚਾ ਸੀ, ਜਦੋਂ ਹਰਿਆਣਾ ਪੰਜਾਬ ਦਾ ਹੀ ਹਿੱਸਾ ਸੀਗਾ, ਹੁਣ ਵੱਡੇ ਭਰਾ ਛੋਟੇ ਭਰਾ ਵਾਲੀ ਗੱਲ ਜਿਹੜੀ ਉੱਥੇ ਉਹ ਚੱਲਦੀ ਆ ਵੀ ਪਹਿਲਾਂ ਤਾਂ ਅਸੀਂ ਇਕੱਠੇ ਹੀ ਸੀਗੇ, ਪਰ ਹੁਣ ਜੇ ਵੱਖ ਕਰਤਾ, ਪਰ ਸਾਡਾ ਵੀ ਪਾਣੀਆਂ ਦੇ ਉੱਤੇ ਉਹਦੇ ਉੱਤੇ ਰਾਈਪੇਰੀਅਨ ਕਾਨੂੰਨ ਦੇ ਹਿਸਾਬ ਦੇ ਨਾਲ ਹੱਕ ਬਣਦਾ ਆ। ਇਹ ਗੱਲ ਕਿੰਨੀ ਕੁ ਜਾਇਜ਼ ਆ? ਕਿੱਦਾਂ ਇਸ ਦਾ ਨਿਤਾਰਾ ਜਿਹੜਾ ਆ ਉਹ ਹੋ ਸਕਦਾ ਜੇ ਆਪਾਂ ਇਸ ਨੂੰ ਦੇਖੀਏ, ਤੇ ਕਿਹੜੇ ਪਾਸੇ ਵੱਲ ਨੂੰ ਗੱਲ ਤੁਰਦੀ ਆ? ਹੁਣੇ ਦੇਖੋ, ਜਿਹੜੀ ਮੈਂ ਹੁਣੇ ਗੱਲ ਕਰਕੇ ਹਟਿਆ ਨਾ ਕਿ ਹਿੱਸਾ ਬਣਦਾ ਵਾਲੀ ਜਿਹੜੀ ਗੱਲ ਹੁੰਦੀ ਹੈ, ਉਹ ਇਸ ਤਰ੍ਹਾਂ ਹੁੰਦੀ ਹੈ ਕਿ ਤੁਸੀਂ ਉਸ ਬੇਸਣ ਦਾ ਹਿੱਸਾ ਹੈਗੇ ਹੋ, ਪਹਿਲੀ ਗੱਲ। ਦੂਸਰੀ ਗੱਲ, ਕਿਉਂਕਿ ਜਿਹੜੇ ਦਰਿਆ ਨੇ ਨਾ ਉਹ ਅੰਤਰ ਸੂਬਾਈ ਦਰਿਆ ਨਹੀਂ ਹੈਗੇ, ਨਾ ਤੇ ਸਤਲੁਜ ਦੀ ਹੱਦ ਸਾਂਝੀ ਹੈ ਹਰਿਆਣੇ ਦੇ ਨਾਲ, ਨਾ ਸਤਲੁਜ ਦਾ ਵਹਿਣ ਖੇਤਰ ਹਰਿਆਣਾ, ਨਾ ਸਤਲੁਜ ਦੇ ਬੰਨੇ ਦੇ ਨਾਲ ਲੱਗਦਾ ਹਰਿਆਣਾ ਜਾਂ ਰਾਜਸਥਾਨ। ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਰਾਵੀ ਔਰ ਬਿਆਸ ਦੇ ਨਾ ਤਾਂ ਹੱਦ ਦੇ ਨਾਲ ਲੱਗਦਾ ਰਾਜਸਥਾਨ, ਨਾ ਹੀ ਇਹਦੇ ਵਹਿਣ ਖੇਤਰ ਦੇ ਵਿੱਚ ਆਉਂਦੇ ਨੇ। ਤਾਂ ਜਦੋਂ ਇਸਦੇ ਵਹਿਣ ਖੇਤਰ 'ਚ ਵੀ ਨਹੀਂ ਆਉਂਦੇ, ਤਾਂ ਰਾਈਪੇਰੀਅਨ ਨਿਯਮਾਂ ਦੇ ਮੁਤਾਬਿਕ ਔਰ ਬੇਸਿਨ ਸਿਧਾਂਤਾਂ ਦੇ ਮੁਤਾਬਿਕ
ਉਹ ਇਹਦੇ ਵੇਚਣ ਦਾ ਹਿੱਸਾ ਨਹੀਂ ਹੈਗੇ। ਜਦੋਂ ਇਹਦੇ ਵੇਚਣ ਦਾ ਹਿੱਸਾ ਨਹੀਂ ਹੈਗੇ, ਹੜ੍ਹਾਂ ਦੀ ਮਾਰ ਵੀ ਨਹੀਂ ਚੱਲਦੇ, ਤਾਂ ਫਿਰ ਜਿਹੜਾ ਹੈਗਾ ਉਹਦਾ ਬਿਲਕੁਲ ਵੀ ਦਾਵਾ ਨਹੀਂ ਰਹਿ ਜਾਂਦਾ। ਔਰ ਹਰਿਆਣਾ ਗੰਗ ਵੇਚਣ ਦਾ ਹਿੱਸਾ ਆ, ਘੱਗਰ ਇਹਨਾਂ ਨੂੰ ਵੱਖਰਾ ਕਰਦਾ। ਹਰਿਆਣੇ ਵਾਲਿਆਂ ਨੂੰ ਜਿਹੜਾ ਹੈਗਾ ਉਹ ਸਟਰੋਂਗਲੀ ਗੰਗ ਵੇਚਣ ਤੋਂ ਪਾਣੀ ਦੀ ਮੰਗ ਕਰਨੀ ਚਾਹੀਦੀ ਆ, ਜਿਹੜੀ ਜਾਇਜ਼ ਵੀ ਹੈ ਤੇ ਅਸਲ ਦੇ ਵਿੱਚ ਉਹਨਾਂ ਨੂੰ ਮਿਲਣਾ ਵੀ ਉੱਥੋਂ ਹੀ ਆ। ਅਦਰਵਾਈਜ਼ ਇਹ ਡਿਸਪਿਊਟ ਏਦਾਂ ਹੀ ਰਾਜਨੀਤਿਕ ਲੋਕਾਂ ਨੇ ਜਿਹੜਾ ਹੈਗਾ ਉਹ ਲੰਮੇ ਸਮੇਂ ਦੇ ਲਈ ਲੈ ਕੇ ਜਾਣਾ। ਜੀ, ਆਪਾਂ ਇਹ ਵੀ ਦੇਖਦੇ ਹਾਂ ਵੀ ਜਿਹੜਾ ਭਾਖੜਾ ਡੈਮ ਆ ਉਹ ਬਿਲਕੁਲ ਪੰਜਾਬ ਦੀ ਸਰਹੱਦ ਤੋਂ ਥੋੜਾ ਜਿਹਾ ਬਾਹਰ ਆ। ਜੀ ਜੀ, ਭਾਖੜਾ ਹਾਂਜੀ, ਨੰਗਲ ਦੇ। ਹਾਂਜੀ, ਸੋ ਉਹ ਵੀ ਉਹਦੇ ਪਿੱਛੇ ਮਕਸਦ ਇਹੀ ਸੀਗਾ ਵੀ ਪਾਣੀ ਜੇ ਆਪਾਂ ਉਧਰੋਂ ਪਰੇ ਨੂੰ ਡਾਇਵਰਟ ਵੀ ਕਰ ਦਈਏ ਤੇ ਫਿਰ ਪੰਜਾਬ ਆਪਣਾ ਹੱਕ ਨਹੀਂ ਇੱਥੇ ਜਿਤਾ ਸਕਦਾ। ਨਹੀਂ, ਉਹਦਾ ਇਸ ਤਰ੍ਹਾਂ ਹੁੰਦਾ ਜਦੋਂ ਤੁਸੀਂ ਨੈਚੁਰਲ ਫਲੋ ਨੂੰ ਮੋੜਨਾ ਹੈਗਾ, ਕਿਉਂਕਿ ਜਦੋਂ ਹੜ੍ਹ ਆਉਣੇ ਨੇ ਉਦੋਂ ਤੇ ਤੁਸੀਂ ਫਲੱਡ ਗੇਟ ਸਾਡੇ ਵਾਲੇ ਖੋਲ੍ਹਣੇ ਨੇ ਨਾ, ਤਾਂ ਜਿਨ੍ਹਾਂ ਨੇ ਹੜ੍ਹਾਂ ਦੀ ਮਾਰ ਝੱਲਣੀ ਹੈ, ਜੇਕਰ ਤੁਸੀਂ ਨੈਚੁਰਲ ਡਾਇਵਰਜਨ, ਨੈਚੁਰਲ ਫਲੋ ਜਿਹੜਾ ਕੁਦਰਤੀ ਵਹਾਅ ਹੈ, ਜੇਕਰ ਉਹਨੂੰ ਮੋੜਾ ਦੇਣਾ ਕਿਸੇ ਬਨਾਵਟੀ ਤਰੀਕੇ ਦੇ ਨਾਲ, ਉਹਨੂੰ ਡਾਇਵਰਜਨ ਦੇਣੀ ਆ, ਤਾਂ ਜਿਹੜੀ ਸਟੇਟ ਪ੍ਰਭਾਵਿਤ ਹੋਊਗੀ ਤੁਸੀਂ ਉਸ ਸਟੇਟ ਨੂੰ ਉਹਦਾ ਰੋਜ਼ਾਨਾ ਦਿਓਗੇ। ਸਾਂਝੀ ਸੰਸਦੀ ਕਮੇਟੀ ਇੱਕ ਸੀਗੀ ਭਾਰਤ ਸਰਕਾਰ ਦੀ, ਉਸਨੇ ਸੰਸਦ ਦੇ ਵਿੱਚ ਇਹ ਗੱਲ ਜਿਹੜੀ ਹੈ ਸਬਮਿਟ ਕੀਤੀ ਸੀਗੀ, ਇਹ ਲਿਖਤੀ ਸਬਮਿਟ ਕੀਤਾ ਸੀਗਾ ਕਿ ਜਿਹੜੇ ਦਰਿਆ ਇੱਕ ਸੂਬੇ ਦੇ ਵਿੱਚ ਪੈਂਦੇ ਨੇ, ਉਹ ਸੂਬੇ ਉਹਨਾਂ ਦਰਿਆਵਾਂ ਦਾ ਪਾਣੀ ਵਰਤਣ ਦਾ ਪੂਰਾ ਹੱਕ ਰੱਖਦੇ ਨੇ, ਔਰ ਰਾਜ ਆਪਣੀਆਂ ਲੋੜਾਂ ਦੀ ਪੂਰਤੀ ਦੇ ਲਈ ਗੁਆਂਢੀ ਸੂਬਿਆਂ ਦੀਆਂ ਲੋੜਾਂ ਨੂੰ ਅੱਖੋਂ ਪਰੋਖੇ ਕਰਕੇ ਪਾਣੀ ਆਪਣੀ ਮਰਜ਼ੀ ਅਨੁਸਾਰ ਵਰਤ ਸਕਦਾ ਹੈ। ਇਹ ਸਾਂਝੀ ਸੰਸਦੀ ਕਮੇਟੀ ਨੇ ਸੰਵਿਧਾਨ ਦਾ ਖਰੜਾ ਪੇਸ਼ ਕਰਦੇ ਹੋਏ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਸੀਗਾ। ਤਾਂ ਜਦੋਂ ਪੰਜਾਬ ਦੀ ਲੋੜ ਦੀ ਪੂਰਤੀ ਨਹੀਂ ਹੋ ਰਹੀ, ਪੰਜਾਬ ਦੂਜੀਆਂ ਸਟੇਟਾਂ ਦੇ ਲਈ ਪਾਣੀ ਜਿਹੜਾ ਹੈ ਉਹ ਕਿੱਥੋਂ ਕਰ ਲਵੇ। ਔਰ ਤੁਸੀਂ ਇਹ ਦੇਖੋ ਕਿ ਜਿਹੜੇ ਆਪਾਂ ਰਾਈਪੇਰੀਅਨ ਨਿਯਮਾਂ ਦੀ ਗੱਲ ਕੀਤੀ ਆ ਜਾਂ ਰਿਵਰ ਬੇਸਨ ਸਿਧਾਂਤ ਦੀ ਗੱਲ ਕੀਤੀ ਆ, ਜਿੰਨੇ ਡਿਸਪਿਊਟ ਹੋਏ ਪੰਜਾਬ ਦੇ ਭਾਰਤ ਦੇ ਵਿੱਚ, ਨਰਮਦਾ ਦਾ ਜਲ ਵਿਵਾਦ ਸੀਗਾ, ਕ੍ਰਿਸ਼ਨਾ ਦਾ ਜਲ ਵਿਵਾਦ ਸੀਗਾ, ਕਾਵੇਰੀ ਜਲ ਵਿਵਾਦ ਸੀ। ਹੁਣ ਨਰਮਦਾ ਜਿਹੜਾ ਜਲ ਵਿਵਾਦ ਆ ਉਹ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਔਰ ਰਾਜਸਥਾਨ ਦੇ ਵਿੱਚ ਹੁੰਦਾ ਆ। ਰਾਜਸਥਾਨ ਨੂੰ ਪਾਣੀ ਇਸੇ ਕਰਕੇ ਨਹੀਂ ਦਿੱਤਾ ਗਿਆ ਉਹਦੇ ਚੋਂ ਕਿਉਂਕਿ ਰਾਜਸਥਾਨ ਰਾਈਪੇਰੀਅਨ ਸੂਬਾ ਨਹੀਂ ਹੈਗਾ। ਇਸੇ ਤਰ੍ਹਾਂ ਕਰਨਾਟਕ, ਆਂਧਰਾ ਪ੍ਰਦੇਸ਼ ਔਰ ਮਹਾਰਾਸ਼ਟਰ ਦੇ ਵਿੱਚ ਜਿਹੜਾ ਉਹ ਕ੍ਰਿਸ਼ਨਾ ਜਲ ਵਿਵਾਦ ਹੁੰਦਾ ਹੈ, ਰਾਈਪੇਰੀਅਨ ਸਿਧਾਂਤ ਦੇ ਮੁਤਾਬਿਕ ਉਹਦਾ ਹੱਲ ਕੀਤਾ ਗਿਆ। ਕਾਵੇਰੀ ਵਾਲੇ ਦਾ ਵੀ ਇਸੇ ਤਰ੍ਹਾਂ ਕੀਤਾ ਗਿਆ। ਔਰ ਜੇਕਰ ਇਸ ਤੋਂ ਇੰਡੀਆ ਤੋਂ ਬਾਹਰਦਿਆਂ ਦੀ ਗੱਲ ਕਰ ਲਓ ਤੁਸੀਂ, ਚਾਹੇ ਉਹ ਨੀਲ ਨਦੀ ਦਾ ਜਲ ਵਿਵਾਦ ਸੀਗਾ, ਚਾਹੇ ਡਨਮ ਦਾ ਹੈਗਾ ਜਿਹਦੇ ਚ ਯੂਗੋਸਲਾਵੀਆ, ਬਲਗਾਰੀਆ, ਚੈਕੋਸਲੋਵਾਕੀਆ, ਹੰਗਰੀ, ਰੋਮਾਨੀਆ, ਇਹ ਸਾਰੇ ਸੀਗੇ, ਸਾਰਿਆਂ ਦਾ ਹੀ ਰਾਈਪੇਰੀਅਨ ਜਿਹੜਾ ਸਿਧਾਂਤ ਹੈ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਗਿਆ ਗਾ। ਤਾਂ ਪੰਜਾਬ ਦੇ ਵੀ ਜਿਹੜੀ ਆਪਾਂ ਸ਼ੁਰੂ ਚ ਗੱਲ ਕਰਦੇ ਸੀ, ਪੰਜਾਬ ਦਾ 100% ਵੰਡ ਦਿੱਤਾ ਗਿਆ। ਪੰਜਾਬ ਦੇ ਵੀ ਰਾਈਪੇਰੀਅਨ ਸਿਧਾਂਤਾਂ ਨੂੰ ਵੀ ਸਿੱਕੇ ਟੰਗਿਆ ਜਾਂਦਾ। ਜਦੋਂ ਪੰਜਾਬ ਪੁਨਰ ਗਠਨ ਹੁੰਦਾ ਉਸ ਤੋਂ ਬਾਅਦ ਸੰਵਿਧਾਨ ਦੇ ਵਿੱਚ ਧਾਰਾ 78, 79 ਤੇ 80 ਲੈ ਕੇ ਆਈ ਜਾਂਦੀ ਹੈ, ਜਿਹੜੀ ਸਟੇਟ ਲਿਸਟ ਔਰ ਸੈਂਟਰਲ ਲਿਸਟ ਦੇ ਅਗੇਂਸਟ ਜਾਂਦੀ ਹੈ। ਜੇ ਤੁਸੀਂ ਆਪਣੇ ਸੰਵਿਧਾਨ ਦੇ ਅਗੇਂਸਟ, ਉਹ ਤੁਸੀਂ ਥੋੜਾ ਐਕਸਪਲੇਨ ਕਰ ਸਕਦੇ ਵੀ ਉਹ ਕਿੱਦਾਂ ਆਪਣੇ ਹੀ ਸੰਵਿਧਾਨ ਦੇ ਉਲਟ ਜਾਂਦੀ ਹੈ? ਮੈਂ ਕਰਦਾ ਜੀ, ਮੈਂ ਉਹਦੀਆਂ ਮੱਦ ਵੀ ਦੱਸਦਾ ਤੁਹਾਨੂੰ। ਜਿਹੜੀ 3 ਸੂਚੀਆਂ ਦੀ ਆਪਾਂ ਗੱਲ ਕਰ ਰਹੇ ਸਾਂ ਹੁਣੇ, ਜਿਹੜੀ ਪਹਿਲੀ ਸੂਚੀ ਹੈ ਨਾ, ਉਹਦੇ ਵਿੱਚ 7ਵੇਂ ਸ਼ਡਿਊਲ ਦੇ ਵਿੱਚ ਭਾਰਤੀ ਸੰਵਿਧਾਨ ਜਿਹੜਾ ਹੈਗਾ ਉਹਦੇ 7ਵੇਂ ਸ਼ਡਿਊਲ ਦੇ ਵਿੱਚ 3 ਸੂਚੀਆਂ ਨੇ। ਪਹਿਲੀ ਸੂਚੀ ਜਿਹੜੀ ਆ ਉਹ ਕੇਂਦਰ ਦੀ ਸੂਚੀ ਹੈ, ਔਰ ਜਿੰਨੀਆਂ ਵੀ ਮੱਦਾਂ ਉਹਦੇ ਵਿੱਚ ਆਉਂਦੀਆਂ ਨੇ ਉਹਨਾਂ ਦੇ ਬਾਰੇ ਕੇਂਦਰ ਕਾਨੂੰਨ ਬਣਾ ਸਕਦਾ ਹੈਗਾ, ਸੂਬੇ ਨਹੀਂ ਬਣਾ ਸਕਦੇ। ਦੂਜੀ ਸੂਚੀ ਜਿਹੜੀ ਆ ਉਹ ਸੂਬਿਆਂ ਦੀ ਹੈ, ਜਿਹਦੇ ਤਹਿਤ ਉਸ ਸੂਚੀ ਦੀ ਜਿਹੜੀ ਹਰ ਮੱਦ ਹੈਗੀ ਆ ਉਹਦੇ ਬਾਰੇ ਸਿਰਫ ਸੂਬੇ ਜਿਹੜੇ ਨੇ ਉਹ ਕਾਨੂੰਨ ਬਣਾ ਸਕਦੇ ਨੇ। ਤੀਜੀ ਸੂਚੀ ਸਾਂਝੀ ਸੂਚੀ ਹੈ। ਹੁਣ ਦੂਜੀ ਸੂਚੀ ਦੀ ਜਿਹੜੀ 17ਵੀਂ ਮੱਦ ਹੈਗੀ, ਦੂਜੀ ਸੂਚੀ ਜਿਹੜੀ ਸੂਬਿਆਂ ਦੀ ਸੂਚੀ ਹੈ, ਉਹਦੀ 17ਵੀਂ ਮੱਦ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਪਾਣੀ ਦੀ ਸਪਲਾਈ, ਜਿਹੜੀ ਸਿੰਜਾਈ, ਭੰਡਾਰਨ, ਵਿਕਾਸ ਤੇ ਪਾਣੀ ਤੋਂ ਪੈਦਾ ਹੋਣ ਵਾਲੀ ਬਿਜਲੀ ਜਿਹੜੀ ਆ ਉਹ ਮੁਕੰਮਲ ਤੌਰ ਤੇ ਸੂਬਿਆਂ ਦੇ ਇਖਤਿਆਰ ਦੇ ਹੇਠ ਆਉਂਦੀ ਹੈ। ਸਿੱਧੇ ਲਫ਼ਜ਼ਾਂ ਵਿੱਚ ਕਹਿ ਲਈਏ ਤਾਂ ਕੇਂਦਰ ਉਹਦੇ ਬਾਰੇ ਕੋਈ ਕਾਨੂੰਨ ਨਹੀਂ ਬਣਾ ਸਕਦਾ। ਇਸੇ ਤਰ੍ਹਾਂ ਜਿਹੜੀ ਪਹਿਲੀ ਸੂਚੀ ਦੀ 56ਵੀਂ ਮੱਦ ਹੈਗੀ ਆ, ਉਹ ਇਹ ਕਹਿੰਦੀ ਹੈ ਕਿ ਜਿਹੜੇ ਅੰਤਰ ਸੂਬਾਈ ਦਰਿਆ ਨੇ, ਜਿਹੜੇ ਇੰਟਰਸਟੇਟ ਰਿਵਰਸ ਨੇ, ਉਹਨਾਂ ਦੇ ਕੰਟਰੋਲ ਦੇ ਲਈ ਔਰ ਉਹਨਾਂ ਦੇ ਜੇਕਰ ਕੋਈ ਡਿਸਪਿਊਟ ਹੁੰਦਾ ਉਹਦੇ ਲਈ ਜਿਹੜਾ ਸੈਂਟਰ ਹੈ ਉਹ ਕਾਨੂੰਨ ਬਣਾ ਸਕਦਾ ਹੈਗਾ।
ਹੁਣ ਨਾ ਤੇ ਦੇਖੋ ਜਿਹੜੀ 78 79 ਤੇ 80 ਲਿਆਂਦੀ ਗਈ ਆ, ਜੀ ਜੀ ਉਹ ਕੀ ਕੀਤਾ ਗਿਆ, ਉਹਦੇ ਰਾਹੀਂ ਇਹ ਲਿਖਿਆ ਗਿਆ ਕਿ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਸ ਨੂੰ, ਔਰ ਉਸ ਤੋਂ ਇਲਾਵਾ ਪੰਜਾਬ ਦੇ ਦਰਿਆਈ ਪਾਣੀ ਔਰ ਉਹਦੇ ਨਾਲ ਹੋਣ ਵਾਲੀ ਸਿੰਚਾਈ ਔਰ ਇਸ ਤੋਂ ਇਲਾਵਾ ਬਿਜਲੀ ਦੇ ਸੰਬੰਧੀ ਜਿਹੜੇ ਸਾਰੇ ਇਖਤਿਆਰ ਨੇ ਉਹ ਕੇਂਦਰ ਨੇ 78 79 ਤੇ 80 ਨਾਲ ਉਹਦੇ ਇਖਤਿਆਰ 'ਚ ਲੈ ਲਏ। ਹਾਲਾਂਕਿ ਉਹ ਸਟੇਟ ਲਿਸਟ ਦੇ ਵਿੱਚ ਸੀਗੇ, ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਨਾ। ਉਹਨਾਂ ਨੇ ਜੀ ਮੂਵ ਕਰ ਲਿਆ, ਜਿਹੜੀ ਆਪਣੇ ਅਧੀਨ ਲੈ ਲਿਓ। ਜੀ ਜੀ ਜਿਹੜੀ ਆਪਾਂ ਦੂਜੀ ਸੂਚੀ, ਜਿਹੜੀ ਸਟੇਟਾਂ ਦੀ ਸੂਚੀ ਦੀ 17ਵੀਂ ਮੱਦ ਦੇ ਹਵਾਲੇ ਨਾਲ ਹੁਣੇ ਗੱਲ ਕੀਤੀ ਹੈ, ਉਸ ਨੂੰ 78 79 ਤੇ 80 ਦੇ ਨਾਲ ਇਹਨਾਂ ਨੇ ਆਪਣੇ ਅਧੀਨ ਲੈ ਲਿਆ, ਜਿਹੜੀ ਹੁਣ ਅਗੇਂਸਟ ਜਾ ਰਹੀ ਹੈ ਟੋਟਲੀ, ਜਿਹੜੀ ਸੈਂਟਰ ਸਟੇਟ ਤੇ ਕੰਕੁਰੈਂਟ ਲਿਸਟ ਹੈਗੀ ਆ, ਟੋਟਲੀ ਉਹਦੇ ਅਗੇਂਸਟ ਚੱਲ ਗਈ ਇਹ ਗੱਲ। ਤਾਂ ਆਪਣੇ ਹੀ ਸੰਵਿਧਾਨ ਨੂੰ ਸਿੱਕੇ ਟੰਗ ਕੇ ਜਿਹੜਾ ਹੈਗਾ ਭਾਰਤ ਨੇ ਅੱਗੇ ਪ੍ਰੋਸੀਡ ਕੀਤਾ। ਔਰ ਇਸ ਤੋਂ ਇਲਾਵਾ ਜਿੰਨੇ ਸਮਝੌਤੇ ਹੋਏ, ਇਸ ਤੋਂ ਪਹਿਲਾਂ ਮੈਂ ਜਿਹੜੀ ਗੱਲ ਕਰੀ ਸੀਗੀ 55 76 81 86 ਹੈ ਨਾ, ਹਾਂਜੀ, ਹਰ ਵਾਰ ਸਿਰਫ ਤੇ ਸਿਰਫ ਮੀਟਿੰਗਸ ਨੂੰ ਆਧਾਰ ਮੰਨ ਕੇ ਰਾਜੀਵ ਲੌਂਗੋਵਾਲ ਸਮਝੌਤਾ ਹੈਗਾ। ਲੌਂਗੋਵਾਲ ਪੰਜਾਬ ਦਾ ਕੋਈ ਨੁਮਾਇੰਦਾ ਨਹੀਂ ਸੀ, ਨਾ ਉਹ ਕਿਸੇ ਸੰਵਿਧਾਨਿਕ ਅਹੁਦੇ ਤੇ ਸੀ, ਨਾ ਕੋਈ ਰਿਪਰੈਜ਼ੈਂਟੇਟਿਵ ਸੀਗਾ। ਠੀਕ ਹੈ। ਔਰ ਇਸ ਤੋਂ ਪਹਿਲਾਂ ਵੀ ਜਿੰਨੀਆਂ ਵੀ ਮੀਟਿੰਗਸ ਹੋਈਆਂ ਨੇ, ਕੋਈ ਸਕੱਤਰ ਬੱਦਲ ਦੀ ਮੀਟਿੰਗ ਹੈ, ਕੋਈ ਕਿਸੇ ਲੌਂਗੋਵਾਲ ਵਾਲੀ ਮੀਟਿੰਗ ਹੈ, ਨਾ ਤੇ ਪੰਜਾਬ ਵਿਧਾਨ ਸਭਾ 'ਚ ਕੋਈ ਮਤਾ ਪਾਸ ਹੋਇਆ, ਨਾ ਕੋਈ ਰਾਜਪਾਲ ਵਾਲਾ ਦੇ ਸਿਗਨੇਚਰ 'ਚ ਹੈਗਾ। ਤਾਂ ਟੋਟਲੀ ਆਊਟ ਆਫ ਵੇ ਜਾ ਕੇ ਤੁਸੀਂ ਜਿਹੜਾ ਹੈਗਾ ਉਹ ਪੰਜਾਬ ਦੇ ਪਾਣੀ ਲੁੱਟੇ ਨੇ। ਹੁਣ ਜਿੱਦਾਂ ਤੁਸੀਂ ਕਿਹਾ ਵੀ ਇਹ ਤਾਂ ਸਿੱਧੇ ਤੌਰ ਦੇ ਉੱਤੇ ਸੰਵਿਧਾਨ ਦੇ ਉਲਟ ਜਿਹੜੇ ਉਹ ਚੱਲਦੇ ਆ, ਕਿੰਨੇ ਦਹਾਕੇ ਬੀਤ ਗਏ ਇਹ ਸਾਰੀਆਂ ਚੀਜ਼ਾਂ ਨੂੰ, ਤੇ ਇਹ ਮਸਲਿਆਂ ਨੂੰ ਸੁਲਝਾਉਣ ਦੇ ਲਈ ਕੀ ਪੰਜਾਬ ਵੱਲੋਂ ਕੋਈ ਪੈਰਵਾਈ ਹੁੰਦੀ ਰਹੀ ਆ, ਕਰਦੇ ਆ, ਜਾਂ ਨੀਅਤ ਨਹੀਂ ਹੈਗੀ? ਇਨੀਸ਼ੀਅਲੀ ਜਦੋਂ ਸਭ ਤੋਂ ਪਹਿਲੀ ਵਾਰ ਵੰਡ ਹੋਈ ਸੀ, ਤਾਂ ਪਹਿਲੇ ਜਿਹੜੇ ਸਿੰਚਾਈ ਮੰਤਰੀ ਸੀਗੇ ਪੰਜਾਬ ਦੇ, ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀਗਾ, ਸਾਂਝੇ ਪੰਜਾਬ ਦੇ ਸੀ ਉਹ ਜਦੋਂ। ਠੀਕ ਹੈ। ਉਸ ਤੋਂ ਬਾਅਦ ਜਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਸਨ ਪੰਜਾਬ ਦੇ, ਉਸ ਵੇਲੇ ਕੇਸ ਲਾਇਆ ਗਿਆ। ਲੇਕਿਨ ਦਰਬਾਰਾ ਜਿਸ ਵੇਲੇ ਕਹਿ ਲਓ ਕਿ ਉਸ ਕੇਸ ਦਾ ਫੈਸਲਾ ਆਉਣ ਵਾਲਾ ਸੀ, ਔਰ ਪੰਜਾਬ ਦੇ ਕਿਉਂਕਿ ਧਾਰਾ ਜਿਹੜੀ 78 79 80 ਹੈ, ਇਹਨਾਂ ਨੂੰ ਹੀ ਚੈਲੰਜ ਕੀਤਾ ਗਿਆ ਸੀ, ਔਰ ਉਹ ਪੰਜਾਬ ਦੇ ਹੱਕ 'ਚ ਫੈਸਲਾ ਹੋਣ ਵਾਲਾ ਸੀਗਾ। ਠੀਕ ਹੈ। ਉਸ ਵੇਲੇ ਇੰਦਰਾ ਗਾਂਧੀ ਦੇ ਵੱਲੋਂ ਇਹਨਾਂ ਦੀ ਬਾਹ ਮਰੋੜ ਕੇ, ਕਹਿ ਲਈਏ ਦਰਬਾਰਾ ਸਿੰਘ ਦੀ ਬਾਹ ਮਰੋੜ ਕੇ, ਪੰਜਾਬ ਦੇ ਅਗੇਂਸਟ ਜਿਹੜਾ ਹੈ ਉਹ ਫੈਸਲਾ, ਉਹ ਕੇਸ ਵਾਪਸ ਕਰਵਾ ਲਿਆ ਗਿਆ। ਔਰ ਜੀ ਉਹ ਕੇਸ ਵਾਪਸ ਕਰਵਾ ਲਿਆ ਗਿਆ, ਔਰ ਇਹਦੇ ਤੇ ਵੰਡ ਦੇ ਉੱਪਰ ਸਹਿਮਤੀ ਜਿਹੜੀ ਹੈ ਉਹ ਲੈ ਲਈ ਗਈ ਸੀ। ਉਸ ਤੋਂ ਬਾਅਦ ਤੇ ਜਿਹੜਾ 2004 ਵਾਲਾ ਹੋਇਆ, 2004 ਵਾਲਾ ਇਹ ਠੀਕ ਹੈ, ਕਿਉਂਕਿ ਕੇਂਦਰ ਨੇ ਜਿਹੜਾ ਕੋਰਟ ਦੇ ਹੁਕਮ ਇਹ ਆਏ ਸੀਗੇ ਕਿ ਜਿਹੜੀ ਸਤਲੁਜ ਯਮੁਨਾ ਲਿੰਕ ਨਹਿਰ ਹੈਗੀ ਉਹ ਪੂਰੀ ਕਰਵਾਈ ਜਾਵੇ, ਪੰਜਾਬ ਉਹ ਪੂਰੀ ਕਰਵਾਵੇ। ਉਸ ਤੋਂ ਬਾਅਦ ਇਹਨਾਂ ਨੇ ਇਹ ਪਾਸ ਕੀਤਾ ਉਸੇ ਵਿਧਾਨ ਸਭਾ ਦੇ ਵਿੱਚ ਮਤਾ ਕਿ ਅਸੀਂ ਪੁਰਾਣੇ ਜਿਹੜੇ ਸਮਝੌਤੇ ਆ ਸਾਰੇ ਰੱਦ ਨੇ, ਉਹ ਠੀਕ ਹੈ, ਲੇਕਿਨ ਉਹਦੇ 'ਚ ਜਿਹੜਾ ਲੂਪ ਹੋਲ ਇਹਨਾਂ ਨੇ ਛੱਡਤਾ ਉਹ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਨਹੀਂ ਬਿਲਕੁਲ, ਦੇਖੋ ਵੀ ਕਿਸ ਤਰੀਕੇ ਦੇ ਨਾਲ ਹੋਇਆ, ਕਿੱਦਾਂ ਬਾਹ ਮਰੋੜੀ ਗਈ। ਸੋ ਇਹ ਹੁਣ ਸਤਲੁਜ ਯਮੁਨਾ ਲਿੰਕ ਦਾ ਮੁੱਦਾ ਕੀ ਆ? ਉਧਰ ਹਰਿਆਣੇ ਵਾਲੇ ਦਿੱਲੀ ਦੇ ਨਾਲ ਵੀ, ਉਹਨਾਂ ਨੂੰ ਵੀ ਕੁਝ ਕਹਿ ਰਹੇ ਆ ਵੀ ਭਾਈ ਉਧਰੋਂ ਪਾਣੀ ਇੱਧਰ ਨੂੰ ਆਵੇ, ਕਿੱਦਾਂ ਹੋਵੇ। ਸੋ ਇਹ ਮਸਲਾ ਇਸ ਟਾਈਮ ਹੁਣ ਸਤਲੁਜ ਯਮੁਨਾ ਲਿੰਕ ਵਾਲਾ ਕਿੱਥੇ ਜਿਹੜਾ ਇਹ ਖੜਾ ਹੈਗਾ? ਵੇਖੋ, ਜਿੱਥੋਂ ਤੱਕ ਸਤਲੁਜ ਯਮੁਨਾ ਲਿੰਕ ਨਹਿਰ ਦੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਸਾਰਿਆਂ ਸਾਡੇ ਸਿੱਧਾਂ ਦੀ ਧਿਆਨ ਦੇ ਵਿੱਚ ਇਹ ਗੱਲ ਨਹੀਂ ਹੈ। ਹੁਣ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਾਲ 35 ਲੱਖ ਏਕੜ ਫੁੱਟ ਜਿਹੜਾ ਪਾਣੀ ਹੈ ਉਹ ਦਿੱਤਾ ਜਾਣਾ ਸੀਗਾ, ਔਰ ਉਹਦੇ ਚੋਂ ਜਿੰਨਾ ਮੇਰੇ ਧਿਆਨ 'ਚ ਹੈ ਉਹ 13 ਲੱਖ ਏਕੜ ਫੁੱਟ ਜਿਹੜਾ ਉਹ ਆਲਰੇਡੀ ਵੱਧ ਜਾ ਰਿਹਾ ਭਾਖੜਾ ਨਹਿਰ ਦੇ ਰਾਹੀਂ। ਭਾਖੜਾ ਨਹਿਰ ਦੇ ਰਾਹੀਂ ਜਿੰਨਾ ਜਾਣਾ ਸੀਗਾ ਉਦੋਂ ਜਿਹੜਾ 13 ਕਿ 18 ਉਸ ਤੋਂ ਵੱਧ ਆਲਰੇਡੀ ਜਿਹੜਾ ਹੈਗਾ ਉਹ ਭੇਜਿਆ ਜਾ ਰਿਹਾ ਹੈ। ਸੋ ਅਜੇ ਵੀ ਜਿਹੜਾ ਉਹ ਵੱਧ ਜਿਹੜਾ ਉਹ ਹੈਗਾ ਜੀ, ਜਿੰਨਾ ਸਤਲੁਜ ਯਮੁਨਾ ਲਿੰਕ ਨਹਿਰ ਰਾਹੀਂ ਜਾਣਾ ਸੀਗਾ ਉਦੋਂ ਅੱਧੇ ਤੋਂ ਵੱਧ ਤਾਂ ਦੂਜੀ ਨਹਿਰ ਦੇ ਰਾਹੀਂ, ਭਾਖੜਾ ਦੇ ਰਾਹੀਂ ਆਪਾਂ ਉਧਰ ਭੇਜ ਹੀ ਰਹੇ ਹਾਂ ਜੀ। ਸੋ ਜਿਹੜਾ SYL ਦੇ ਜਾਣਾ ਸੀਗਾ, ਜਿਹੜਾ ਆਪਣੇ ਕੋਲ ਰਹਿ ਗਿਆ ਸੀ ਥੋੜਾ ਬਹੁਤਾ, ਉਹਦੇ ਵਿੱਚੋਂ ਵੀ ਉਹ ਉਧਰ ਨੂੰ ਚਲੇ ਜਾਣਾ ਸੀਗਾ ਫਿਰ ਜੀ। ਧਰਤੀ ਹੇਠਲਾ ਪਾਣੀ ਖਤਮ ਆ, ਪਤਨਾ ਜੀ। ਹਾਲਾਂਕਿ SYL ਅਸੀਂ 18 ਉਹਨਾਂ ਨੂੰ ਆਲਰੇਡੀ ਜਾ ਰਿਹਾ ਹੈਗਾ ਭਾਖੜਾ ਸਾਨੀ ਜੀ।
ਜੀ ਬਿਲਕੁਲ ਸੋ ਜੀ। ਧਰਤੀ ਹੇਠਲਾ ਪਾਣੀ ਪੱਤਣਾਂ 'ਚ ਪਾਣੀ ਮੁੱਕ ਰਿਹਾ, ਦਰਿਆਈ ਪਾਣੀ ਆ ਉਹਨਾਂ ਦੀ ਲੁੱਟ ਅੰਨ੍ਹੇਵਾਹ ਜਿਹੜੀ ਉਹ ਚੱਲ ਰਹੀ ਆ। ਲੋਕਾਂ ਦਾ ਕੀ ਇਸ ਉੱਤੇ ਰਵੱਈਆ ਆ ਵੀ ਇੱਕੋ ਇੱਕ, ਜਿੱਦਾਂ ਆਪਾਂ ਸ਼ੁਰੂਆਤ ਕੀਤੀ ਪ੍ਰੋਗਰਾਮ ਦੀ, ਵੀ ਇੱਕੋ ਇੱਕ ਤਾਂ ਕੁਦਰਤੀ ਸਰੋਤ ਆ ਪੰਜਾਬ ਤੋਂ, ਉਸ ਨੂੰ ਸ਼ਰੇਆਮ ਦਿਨ ਦਿਹਾੜੇ ਚਿੱਟੇ ਦਿਨ ਜਿਹੜਾ ਉਹ ਲੁੱਟਿਆ ਜਾ ਰਿਹਾ ਆ। ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਿੰਨੀ ਕੁ ਜਾਗਰੂਕਤਾ ਆ, ਕਿੰਨੀ ਕੁ ਜਿਹੜੀ ਇਸ ਦੇ ਪ੍ਰਤੀ ਜਿਹੜੀ ਉਹ ਸਮਝ ਹੈਗੀ ਇਸ ਮੁੱਦੇ ਦੀ? ਦੇਖੋ, ਲੰਮਾ ਸਮਾਂ ਪੰਜਾਬ ਦੀ ਸਮਝ ਇਹਦੇ ਤੇ ਰਹੀ ਵੀ ਆ। ਪੰਜਾਬ ਨੇ ਇਹਦੇ ਲਈ ਸੰਘਰਸ਼ ਵੀ ਕੀਤਾ ਆ। ਸੰਘਰਸ਼ ਹੀ ਮੁੱਖ ਤੌਰ ਤੇ ਪਾਣੀਆਂ ਦੇ ਲਈ ਹੋਇਆ, ਹਨਾ। ਉਸ ਤੋਂ ਬਾਅਦ ਕੁਝ ਸਮਾਂ ਪੰਜਾਬ ਨੂੰ, ਕਿਉਂਕਿ ਜਦੋਂ ਸੰਘਰਸ਼ ਨੂੰ ਦਬਾਇਆ ਗਿਆ ਸਰਕਾਰ ਦੇ ਵੱਲੋਂ, ਹਮੇਸ਼ਾ ਫਿਰ ਪੈਰਾਂ ਸਿਰ ਹੋਣ ਲਈ ਸਮਾਂ ਲੱਗਦਾ ਆ। ਲੱਗਦਾ ਹੈ। ਹੁਣ ਵੀ ਲੋਕਾਂ ਦੀ ਸਮਝ ਬਣ ਰਹੀ ਹੈ ਇਹਦੇ ਤੇ, ਲੋਕ ਸਵਾਲ ਕਰਦੇ ਨੇ। ਆਸ ਕਰਦੇ ਹਾਂ ਕਿ ਸਮੇਂ ਦੇ ਨਾਲ ਲੋਕਾਂ ਦੇ ਵਿੱਚ ਸਮਝ ਬਣੂਗੀ। ਹਾਲਾਂਕਿ ਪੰਜਾਬ ਦੇ ਸੁਭਾਅ ਦੇ ਵਿੱਚ, ਜਾਂ ਖਿੰਡਾਓ ਵਾਲਾ ਸੁਭਾਅ ਜਿਹੜਾ ਹੈਗਾ, ਇਸ ਵੇਲੇ ਕਿਤੇ ਨਾ ਕਿਤੇ ਉਹ ਦੇਖਿਆ ਗਿਆ ਗਾ ਸੋਸ਼ਲ ਮੀਡੀਆ ਦੇ ਪ੍ਰਭਾਵ ਦੇ ਹੇਠ। ਬਟ ਹਾਂ, ਇਹ ਜ਼ਰੂਰ ਹੈ ਕਿ ਮੰਨਦੇ ਹਾਂ ਕਿ ਜੇਕਰ ਯਤਨ ਕੀਤੇ ਜਾਣ ਤਾਂ ਜਿਹੜੇ ਲੋਕ ਨੇ ਉਹ ਇਸ ਮਸਲੇ ਦੇ ਪ੍ਰਤੀ ਸੁਹਿਰਦ ਹੋਣਗੇ। ਇਸ ਦੀ ਇੱਕ ਮਿਸਾਲ ਦਿੰਦਾ, ਜਿਹੜਾ ਕੰਢੀ ਦਾ ਖੇਤਰ ਹੈਗਾ ਹੁਸ਼ਿਆਰਪੁਰ ਵਾਲੀ ਸਾਈਡ, ਰੋਪੜ ਵਾਲੀ ਸਾਈਡ, ਉਧਰ ਲੋਕਾਂ ਦੇ ਵੱਲੋਂ ਦਰਿਆਈ ਪਾਣੀਆਂ ਦੀ ਔਰ ਆਪਣੇ ਇਲਾਕੇ ਲਈ ਨਹਿਰੀ ਪਾਣੀਆਂ ਦੀ ਮੰਗ ਸ਼ੁਰੂ ਕਰ ਦਿੱਤੀ ਗਈ ਹੈ। ਕਿਉਂਕਿ ਆਪਾਂ ਪਿਛਲੀ ਲੜੀ, ਇਸੇ ਲੜੀ ਦੇ ਚੱਲਦਿਆਂ ਪਿਛਲੀ ਗੱਲਬਾਤ ਦੇ ਦੌਰਾਨ ਇਹ ਗੱਲ ਕੀਤੀ ਸੀ ਕਿ ਪੰਜਾਬ ਨਹਿਰੀ ਪਾਣੀ ਘੱਟ ਵੱਲ ਗਿਆ ਸੀਗਾ, ਨੋਟੀਫਿਕੇਸ਼ਨ ਜਾਰੀ ਕਰਨੀ ਪਈ ਇਹਦੇ ਵਾਸਤੇ। ਤਾਂ ਉਸ ਇਲਾਕੇ ਦੇ ਵਿੱਚ ਬੜੇ ਉਦਮ ਦੇ ਨਾਲ ਜਿਹੜੇ ਨੇ ਜਥੇ ਨੇ ਉਹ ਕੰਮ ਕਰ ਰਹੇ ਨੇ, ਲੋਕ ਕੰਮ ਕਰ ਰਹੇ ਨੇ। ਉੱਥੋਂ ਦੀਆਂ ਸੁਸਾਇਟੀਆਂ, ਉੱਥੋਂ ਦੀਆਂ ਗ੍ਰਾਮ ਸਭਾਵਾਂ ਦੇ ਮਤੇ ਜਿਹੜੇ ਪਾ ਕੇ ਉਹ SDM ਨੂੰ ਔਰ ਜਿਹੜੇ ਹੋਰ ਸੰਬੰਧਿਤ ਅਧਿਕਾਰੀ ਨੇ ਉਹਨਾਂ ਨੂੰ ਸੌਂਪੇ ਜਾ ਰਹੇ ਨੇ। ਉਹ ਨਹਿਰੀ ਪਾਣੀ ਦੀ ਮੰਗ ਕਰ ਰਹੇ ਨੇ, ਜਿਹੜਾ ਉਹਨਾਂ ਨੂੰ ਅਲਾਟਡ ਨਹਿਰੀ ਪਾਣੀ ਸੀਗਾ। ਕਿਉਂਕਿ ਸਮੱਸਿਆ ਇਹ ਹੈ ਕਿ ਪੰਜਾਬ ਦੀਆਂ ਨਹਿਰਾਂ 'ਚ ਅਲਾਟਡ ਨਹਿਰੀ ਪਾਣੀ ਵੀ ਪੂਰਾ ਨਹੀਂ ਵਗ ਰਿਹਾ, ਤੇ ਜਿਹੜੀਆਂ ਦੂਜੇ ਸੂਬਿਆਂ ਨੂੰ ਜਾ ਰਹੀਆਂ ਨੇ ਉਹਨਾਂ 'ਚ ਜਿੰਨਾ ਅਲਾਟਡ ਹੈ, ਜਿਵੇਂ ਆਪਾਂ ਭਾਖੜਾ ਦੀ ਗੱਲ ਕਰੀ, ਉਦੋਂ ਵੀ ਵੱਧ ਜਾ ਰਿਹਾ ਗਾ। ਤੇ ਜਦੋਂ ਅਸੀਂ ਆਪਦਾ ਪਾਣੀ ਵਰਤਣ ਲੱਗ ਜਾਵਾਂਗੇ, ਉਦੋਂ ਸੁਭਾਵਿਕ ਜੀ ਗੱਲ ਆ, ਜਾਗਰੂਕਤਾ ਆਉਣੀ ਸ਼ੁਰੂ ਹੋਈ ਆ। ਔਰ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਬਾਕੀ ਹਿੱਸਿਆਂ ਦੇ ਲੋਕ ਨੇ ਉਹ ਵੀ ਨਹਿਰੀ ਪਾਣੀ ਦੀ ਮੰਗ ਜਿਹੜੀ ਹੈ ਉਹ ਕਰਨ ਲੱਗਣੀ, ਔਰ ਇਸ ਚੀਜ਼ ਦੇ ਆਉਣ ਵਾਲੇ ਸਮੇਂ 'ਚ ਜਿਹੜੇ ਨੇ ਚੰਗੇ ਨਤੀਜੇ ਆਉਣਗੇ। ਜਦੋਂ ਨਹਿਰਾਂ 'ਚ ਪਾਣੀ ਨਹੀਂ ਵਗਦਾ, ਨਹਿਰਾਂ ਦੀ ਫਿਰ ਸਾਂਭ ਸੰਭਾਲ ਵੀ ਨਹੀਂ ਹੁੰਦੀ, ਬੰਨ੍ਹ ਵੀ ਟੁੱਟਣ ਦੇ ਖਤਰੇ ਰਹਿੰਦੇ ਆ, ਉਹਦੇ ਤੇ ਕੋਈ ਧਿਆਨ ਵੀ ਨਹੀਂ ਦਿੱਤਾ ਜਾਂਦਾ, ਤੇ ਹੌਲੀ ਹੌਲੀ ਢਾਂਚਾ ਜਿਹੜਾ ਉਹ ਵਿਗੜਦਾ ਜਾਂਦਾ ਆ। ਢਾਂਚੇ ਨੂੰ ਜੇ ਦੇਖਦੇ ਜਾਈਏ ਤਾਂ ਪੰਜਾਬ ਦੇ ਨਹਿਰੀ ਪਾਣੀਆਂ ਦੇ ਲਈ ਜਿਹੜਾ ਬਣਿਆ ਢਾਂਚਾ ਆ, ਉਸ ਦੀ ਸਥਿਤੀ ਕਿੱਦਾਂ ਦੀ ਹੈ? ਦੇਖੋ, ਜੇਕਰ ਢਾਂਚੇ ਦੀ ਗੱਲ ਕਰੀਏ ਤਾਂ ਹਾਲਾਂਕਿ ਜਿਹੜੀਆਂ ਮੁੱਖ ਨਹਿਰਾਂ ਨੇ ਸਮੇਂ-ਸਮੇਂ ਤੇ, ਜੇਕਰ ਤਾਂ ਕਹਿ ਲਈਏ ਕਿ ਬਹੁਤ ਪਰਫੈਕਟ ਹੈਗਾ, ਨਹੀਂ ਹੈ। ਇਸੇ ਕਰਕੇ ਨਹਿਰਾਂ ਟੁੱਟਦੀਆਂ ਨੇ, ਜਿੰਨੀ ਧਿਆਨ ਦੇਣ ਦੀ ਲੋੜ ਹੈ ਉਹਦੇ 'ਚ ਕਮੀਆਂ ਹਨ। ਔਰ ਜਿਹੜੀਆਂ ਉਸ ਤੋਂ ਛੋਟੇ ਸੂਏ ਨੇ, ਕੱਸੀਆਂ ਨੇ, ਉਹਨਾਂ ਦੇ ਉੱਤੇ ਤਾਂ ਬਿਲਕੁਲ ਵੀ ਕਿਤੇ ਨਾ ਕਿਤੇ ਧਿਆਨ ਜਿਹੜਾ ਹੈਗਾ ਉਹ ਨਹੀਂ ਦਿੱਤਾ ਗਿਆ। ਉਹ ਸੰਬੰਧਿਤ ਵਿਭਾਗਾਂ ਦੇ ਵੱਲੋਂ ਵੀ ਅਣਗੌਲੇ ਕੀਤੇ ਗਏ। ਇਸੇ ਕਰਕੇ ਲੰਮੇ ਸਮੇਂ ਦੇ ਵਿੱਚ ਉਹਨਾਂ ਦੀ ਰਿਪੇਅਰ ਨਹੀਂ ਹੋਈ, ਤਾਂ ਉਸੇ ਕਰਕੇ ਟੇਲਾਂ ਤੇ ਪਾਣੀ ਪਹੁੰਚਦਾ ਹੀ ਨਹੀਂ ਸੀਗਾ। ਈਵਨ ਬਹੁਤ ਜਗ੍ਹਾ ਦੇਖਿਆ ਗਿਆ ਕਿ ਲੋਕਾਂ ਵੱਲੋਂ ਵਾਹ ਕੇ ਆਪਣੇ ਖੇਤਾਂ ਦੇ ਵਿੱਚ ਮਿਲਾ ਲਏ ਗਏ। ਲੁਧਿਆਣੇ ਆਲਮਗੀਰ ਵੱਲ ਨੂੰ ਜਦੋਂ ਜਾਂਦੇ ਆ, ਜੇਕਰ ਤੁਸੀਂ ਸ਼ਿਮਲਾਪੁਰੀ ਇੱਕ ਨਹਿਰ ਵਸਦੀ ਹੈ ਇੱਥੇ, ਸ਼ਿਮਲਾਪੁਰੀ ਨਹਿਰ ਤੋਂ ਕੁਝ ਅੱਗੇ ਜਾਂਦੇ ਆ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਨਾਲ ਇੱਕ ਸੂਆ ਰੋਡ ਕਹਿੰਦੇ ਨੇ ਉਸ ਰੋਡ ਨੂੰ। ਠੀਕ ਹੈ। ਤੇ ਲੇਕਿਨ ਸੂਆ ਉੱਥੇ ਸਾਨੂੰ ਨਹੀਂ ਦਿਖਦਾ ਹੈਗਾ। ਠੀਕ ਹੈ। ਉਸ ਰੋਡ ਤੇ ਜਦੋਂ ਸੂਆ ਰੋਡ ਤੇ ਸੰਗੋਵਾਲ ਪਿੰਡ ਦੇ ਵੱਲ ਨੂੰ ਜਾਂਦੇ ਆ, ਤਾਂ ਪਤਾ ਲੱਗਦਾ ਆ ਕਿ ਉਹ ਜਿਹੜਾ ਸੂਆ ਹੈ ਉਹ ਇੱਥੋਂ ਦੁਗਰੀ ਤੱਕ ਜਾਂਦਾ ਹੁੰਦਾ ਸੀ ਲੁਧਿਆਣੇ ਦੇ। ਠੀਕ ਹੈ। ਤਾਂ ਉਹ ਕਈ ਕਿਲੋਮੀਟਰ ਜਿਹੜਾ ਹੈਗਾ ਉਹ ਸੂਆ ਮਿੱਟੀ ਪਾ ਕੇ ਬੰਦ ਕਰ ਦਿੱਤਾ ਗਿਆ। ਉਹਦੇ ਉੱਤੇ ਕੰਸਟਰਕਸ਼ਨ ਹੋ ਗਈ, ਫੈਕਟਰੀਆਂ ਨੇ ਉਹਦੇ ਉੱਤੇ ਮਿੱਟੀ ਪਾ ਕੇ ਮੂਹਰੋਂ ਦੇ ਰਾਹ ਬਣਾ ਲਏ। ਤਾਂ ਉਹ ਦੇਖੋ, ਅਜੇ ਵੀ ਜਿਹੜੇ ਖੇਤ ਉਸ ਤੋਂ ਅੱਗੇ ਨੇ, ਉਹਨਾਂ ਫੈਕਟਰੀਆਂ ਤੋਂ ਅੱਗੇ ਨੇ, ਉਹਨਾਂ ਨੂੰ ਪਾਣੀ ਮਿਲਣਾ ਸੀਗਾ, ਉਹਨਾਂ ਦੇ ਵੱਲੋਂ ਪਾਣੀ ਵਰਤਿਆ ਜਾਣਾ ਸੀਗਾ। ਤੇ ਇਹ ਇੱਕ ਉਦਾਹਰਨ ਦਿੱਤੀ ਹੈ, ਇਸ ਤਰ੍ਹਾਂ ਬਹੁਤ ਜਗ੍ਹਾ ਹੋਇਆ ਹੈ। ਜੀ। ਸੋ ਬਿਲਕੁਲ ਢਾਂਚਾ ਵੀ ਮਲੀਆ ਮੇਟ ਜਿਹੜਾ ਉਹ ਹੋਈ ਜਾਂਦਾ, ਜਦੋਂ ਉੱਥੇ ਵਗਦਾ ਨਹੀਂ ਤੇ ਅਗਲੇ ਕਬਜ਼ਾ ਕਰ ਲੈਂਦੇ ਆ। ਪਰ ਉਸ ਦੇ ਨਾਲ ਸੰਬੰਧਿਤ ਜਿਹੜੇ ਹੈਗੇ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਵੀ ਭਾਈ ਉਹ ਹੋਵੇ, ਚਲੋ ਜਦੋਂ ਵੀ ਕਿਤੇ ਆਵੇ ਪਾਣੀ ਆਵੇ, ਵਹਿਣ ਦੇ ਲਈ ਉਹਨੂੰ ਥਾਂ ਤਾਂ ਜਿਹੜੀ ਉਹ ਰਹਿਣੀ ਚਾਹੀਦੀ ਹੈ, ਫਿਰ ਨਵੇਂ ਸਿਰ ਤੋਂ ਜਿਹੜਾ ਉਹ ਕਰਾਂਗੇ।
ਕੇਂਦਰ ਦੀ ਕਿੱਦਾਂ ਭੂਮਿਕਾ ਦੇਖਦੇ ਆ ਪੰਜਾਬ ਦੀ ਇਸ ਪਾਣੀ ਵੰਡ ਨੂੰ ਜਿਹੜਾ ਉਹ ਲੈ ਕੇ, ਕਿਸ ਤਰੀਕੇ ਦੇ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਆ ਉਸ ਨੂੰ ਸ਼ਾਦੀ ਭਰੀ ਗਈ ਆ। ਜਿੱਦਾਂ ਤੁਸੀਂ ਕਿਹਾ ਵੀ ਦਰਬਾਰਾ ਸਿੰਘ ਦੀ ਬਾਂਹ ਵੀ ਜਿਹੜੀ ਉਹ ਮਰੋੜ ਲਈ ਗਈ, ਫਿਰ ਵੀ ਅੱਧੇ ਜ਼ਿਆਦਾ ਪਾਣੀ ਜਿਹੜਾ ਰਾਜਸਥਾਨ ਨੂੰ ਗਿਆ, ਪੰਜਾਬ ਨੂੰ ਘੱਟ ਰਿਹਾ, ਹਰਿਆਣੇ ਨੂੰ ਜਾਂਦਾ ਹੈ, ਦਿੱਲੀ ਨੂੰ ਜਾਂਦਾ, ਜੰਮੂ ਨੂੰ ਫਿਰ ਵੀ ਜਿਹੜਾ ਉਹ ਜਾਈ ਜਾ ਰਿਹਾ। ਸੋ ਕੇਂਦਰ ਦੀ ਭੂਮਿਕਾ ਇਸ ਦੇ ਵਿੱਚ ਕਿੱਦਾਂ ਦੀ ਰਹੀ ਹੈ, ਕਿਉਂਕਿ ਵੰਨ ਸੰਬੰਧੀਆਂ ਜਿਹੜੀਆਂ ਆ ਇਸ ਦਰਮਿਆਨ ਆਪਾਂ ਉੱਥੇ ਪਾਰਟੀਆਂ ਦਾ ਰਾਜ ਦੇਖਿਆ ਹੈ। ਦੇਖੋ, ਕੇਂਦਰ ਦੀ ਭੂਮਿਕਾ ਜਿਹੜੀ ਹੈ ਦੋ ਤਰ੍ਹਾਂ ਦੇ ਨਾਲ ਆਪਾਂ ਗੱਲ ਕਰ ਲੈਂਦੇ, ਚਾਹੇ ਤਾਂ ਵਿਧਾਨਿਕ ਭੂਮਿਕਾ ਦੀ ਗੱਲ ਕਰ ਲਈਏ ਤੇ ਚਾਹੇ ਆਪਾਂ ਨਿਆਇਕ ਭੂਮਿਕਾ ਦੀ ਗੱਲ ਕਰ ਲਈਏ। ਵਿਧਾਨਿਕ ਭੂਮਿਕਾ ਵੀ ਮਾੜੀ ਰਹੀ ਆ, ਨਿਆਇਕ ਭੂਮਿਕਾ ਵੀ ਮਾੜੀ ਰਹੀ ਹੈ। ਜਿਹੜੀ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਵੀ ਕਿਸੇ ਸਮੇਂ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕੀਤੀ, ਔਰ ਜਿਹੜੀ ਕੋਰਟ ਰਹੀ ਹੈ ਸੁਪਰੀਮ ਕੋਰਟ ਆ, ਉਹਨੇ ਵੀ ਲੰਮਾ ਸਮਾਂ ਤੇ ਪੰਜਾਬ ਦਾ ਕੇਸ ਹੀ ਨਹੀਂ ਸੁਣਿਆ ਗਿਆ। ਲੰਮਾ ਸਮਾਂ ਤੇ ਪੰਜਾਬ ਦਾ ਕੇਸ ਹੀ ਜਿਹੜਾ ਹੈਗਾ, ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, 1982 ਦੇ ਵਿੱਚ ਜਿਹੜਾ ਪੰਜਾਬ ਪੁਨਰਗਠਨ ਦੀ ਧਾਰਾ ਜਿਹਦੀ ਮੈਂ ਪਹਿਲਾਂ ਵੀ ਗੱਲ ਕਰਦਾ ਸੀ, 78, 79 ਤੇ 80 ਨੂੰ ਚੁਣੌਤੀ ਦੇਣ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਗਈ ਸੀ। 1983 ਤੱਕ ਉਸ ਅਰਜ਼ੀ ਦੇ ਤਹਿਤ ਕੇਸ ਹੀ ਨਹੀਂ ਦਾਖਲ ਹੋਇਆ। ਫਿਰ ਜਦੋਂ ਅਦਾਲਤ ਦੇ ਮੁੱਖ ਜੱਜ ਸੰਧਾਵਾਲੀਆ ਤੇ ਜਸਟਿਸ ਸੋਢੀ ਦੇ ਕੋਲੇ ਕੇਸ ਪੇਸ਼ ਹੋਇਆ ਤਾਂ ਕੇਸ ਦਰਜ ਹੁੰਦਾ ਆ। ਉਸ ਤੋਂ ਬਾਅਦ 1983 ਨੂੰ 14 ਨਵੰਬਰ 1983 ਨੂੰ ਹਿੰਦੁਸਤਾਨ ਦੀ ਅਟਾਰਨੀ ਜਨਰਲ ਨੇ ਜਿਹੜੇ ਉਸ ਵੇਲੇ ਉਹ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਕੋਲ ਪੇਸ਼ ਹੋ ਕੇ ਇਸ ਕੇਸ ਤੇ ਸੁਣਵਾਈ ਜਿਹੜੀ ਆ ਉਹ ਰੁਕਵਾ ਦਿੰਦੇ ਨੇ। ਉਸ ਤੋਂ ਬਾਅਦ ਸੰਧਾਵਾਲੀਆ ਹੋਣਾ ਦੀ ਜਿਹੜੀ ਬਦਲੀ ਆ ਉਹ ਪਟਨੇ ਹੋ ਜਾਂਦੀ ਆ। ਤਾਂ ਇਸੇ ਤਰ੍ਹਾਂ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਰਹਿੰਦਾ ਹੈ। ਹੁਣ ਬਦਲੀ ਕਰਨ ਵਾਲੇ ਕੌਣ ਨੇ, ਚਾਹੇ ਉਹ ਵਿਧਾਨਕ ਚਾਹੇ ਨਿਆਇਕ, ਹਰ ਇੱਕ ਤਰ੍ਹਾਂ ਦੇ ਨਾਲ ਈਵਨ ਮੀਡੀਆ ਦੀ ਵੀ ਭੂਮਿਕਾ ਕੋਈ ਬਹੁਤੀ ਜਿਹੜੀ ਚੰਗੀ ਨਹੀਂ ਰਹੀ। ਜਦੋਂ 2004 ਦੇ ਵਿੱਚ ਇੰਝ ਕਹਿ ਲਈਏ ਕਿ ਪੰਜਾਬ ਨੇ ਜਿਹੜੇ ਕਥਿਤ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ ਬਣਾਇਆ ਸੀਗਾ, ਤਾਂ ਇਹਨੂੰ ਇੰਡੀਅਨ ਮੀਡੀਆ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਦੱਸਦਾ ਸੀਗਾ। ਠੀਕ ਹੈ। ਤਾਂ ਇਸ ਤਰ੍ਹਾਂ ਦੀ ਭੂਮਿਕਾ ਕੇਂਦਰ ਦੀ ਔਰ ਨਿਆਂਪਾਲਿਕਾ ਸੋ-ਕਾਲਡ ਔਰ ਮੀਡੀਆ ਦੀ ਰਹੀ ਹੈ ਪੰਜਾਬ ਦੇ ਪ੍ਰਤੀ, ਪੰਜਾਬ ਦੇ ਪਾਣੀਆਂ ਦੀ। ਜਦੋਂ ਨਰਮਦਾ ਦੇ ਵਿੱਚੋਂ ਰਾਜਸਥਾਨ ਨੂੰ ਪਾਣੀ ਦੇਣ ਤੋਂ ਨਾ ਕਰਤੀ, ਉਦੋਂ ਨਹੀਂ ਇਹਨਾਂ ਦੀ ਅਖੰਡਤਾ ਜਾਂ ਏਕਤਾ ਨੂੰ ਕੋਈ ਫਰਕ ਪੈਂਦਾ ਸੀ? ਨਹੀਂ, ਉਦੋਂ ਤੇ ਦੇਖੋ ਰਾਇਪੇਰੀਅਨ ਨਿਯਮਾਂ ਦਾ ਹਵਾਲਾ ਦਿੰਦੇ ਨੇ ਕਿ ਰਾਇਪੇਰੀਅਨ ਨਿਯਮਾਂ ਦੇ ਮੁਤਾਬਿਕ ਜਿਹੜਾ ਹੈ ਉਹ ਸਾਰਾ ਕੁਝ ਕੀਤਾ ਗਿਆ ਗਾ। ਤੇ ਪਰ ਜਦੋਂ ਪੰਜਾਬ ਆਪਣੇ ਰਾਇਪੇਰੀਅਨ ਹੱਕਾਂ ਦੀ ਗੱਲ ਕਰਦਾ ਹੈ ਤੇ ਉਦੋਂ ਆਪਾਂ ਦੇਖਦੇ ਹਾਂ ਇਹ ਵਰਤਾਰਾ ਉਦੋਂ ਤਾਂ ਚੱਲ ਆ ਰਿਹਾ, ਤੇ ਹੁਣ ਆਪਣੇ ਸਾਹਮਣੇ ਸੋਸ਼ਲ ਮੀਡੀਆ ਦੇ ਜ਼ਰੀਏ ਜ਼ਿਆਦਾ ਦਿਸਦਾ। ਜਦੋਂ ਵੀ ਕੋਈ ਪੰਜਾਬ ਜਾਂ ਪੰਜਾਬ ਮੁਖੀ ਜਾਂ ਆਪਣੇ ਸਿੱਖ ਦੀ ਕੋਈ ਗੱਲ ਕਰਦਾ ਹੈ ਤੇ ਫਿਰ ਆਪਾਂ ਨੂੰ ਪਤਾ ਹੀ ਹੈ ਵੀ ਕਿੱਦਾਂ ਦੇ ਲਫ਼ਜ਼ ਤੇ ਕਿੱਦਾਂ ਉਹਨਾਂ ਨੂੰ ਜਿਹੜਾ ਉਹ ਆਖਿਆ ਜਾਂਦਾ ਆ। ਉਹ ਹੁਣ ਆਪਾਂ ਭਲਵਾਨਾਂ ਨੂੰ ਦੇਖਦੇ ਹਾਂ ਵੀ ਉਹਨਾਂ ਦੇ ਨਾਲ ਦੇਖ ਲਓ ਕੀ ਹੋਣ ਡਿਆ ਆ, ਜਦ ਕਿ ਉਹ ਇੱਕ ਟਾਈਮ ਤੇ ਸੱਤਾਧਾਰੀਆਂ ਦੇ ਸਮਰਥਨ ਦੇ ਵਿੱਚ ਵੀ ਰਹੇ ਆ। ਹੁਣ ਕੀ ਕੁਛ ਜਿਹੜਾ ਉਹ ਹੋ ਰਿਹਾ। ਸੋ ਇੱਥੇ ਇਹ ਆ ਕਿ ਆਪਾਂ ਚਾਹੇ ਕੋਈ ਪੰਜਾਬ 'ਚ ਰਹਿ ਰਿਹਾ, ਚਾਹੇ ਕੋਈ ਬਾਹਰ ਰਹਿ ਰਿਹਾ, ਜਿਹੜਾ ਵੀ ਪੰਜਾਬ ਦੀਆਂ ਜੜ੍ਹਾਂ ਦੇ ਨਾਲ ਜੁੜਿਆ ਆ, ਉਹ ਪੰਜਾਬ ਦੇ ਪਾਣੀਆਂ ਦੀ ਗੱਲ ਜਿਹੜੀ ਉਸਨੂੰ ਜ਼ਰੂਰ ਕਰਦੇ ਰਹਿਣਾ ਚਾਹੀਦਾ ਆ। ਇੱਕ ਕੁਦਰਤੀ ਸਰੋਤ ਆ। ਦੇਖੋ, ਫੈਕਟਰੀਆਂ ਲਾਉਣੀਆਂ, ਨੌਕਰੀਆਂ ਲੈ ਕੇ ਆਉਣੀਆਂ, ਇਹ ਕੋਈ ਮਾੜੀ ਚੀਜ਼ ਨਹੀਂ। ਇਹ ਇਸ ਤੋਂ ਕੋਈ ਇਨਕਾਰ ਨਹੀਂ ਕਰਦਾ, ਪਰ ਫੈਕਟਰੀਆਂ ਨੇ ਵੀ ਪਾਣੀ ਦੀ ਵਰਤੋਂ ਕਰਨੀ ਹੈ ਤੇ ਪਾਣੀ ਦੀ ਦੁਰਵਰਤੋਂ ਕਿੱਦਾਂ ਕਰਕੇ ਤੇ ਬਾਅਦ ਚੋਂ ਗੰਦਲਾ ਪਾਣੀ ਕਿੱਦਾਂ ਉਸ ਦੇ ਵਿੱਚ ਜ਼ਹਿਰ ਮਿਲਾ ਰਹੇ ਆ, ਉਹ ਵੀ ਆਪਾਂ ਨੂੰ ਦੇਖਣਾ। ਸੋ ਆਪਾਂ ਨੂੰ ਅੱਖਾਂ ਖੋਲ ਕੇ ਜਿਹੜਾ ਉਹ ਚੱਲਣਾ ਪੈਣਾ ਆ ਵੀ ਚੱਲ ਕੀ ਜਿਹੜਾ ਇਸ ਦੇ ਵਿੱਚ ਰਿਹਾ ਆ। ਫੈਕਟਰੀਆਂ ਵੀ ਤਾਂ ਹੀ ਲੱਗਣਗੀਆਂ ਜੇ ਪਾਣੀ ਇੱਥੇ ਹੋਊਗਾ, ਖੇਤੀਬਾੜੀ ਵੀ ਤਾਂ ਹੀ ਇੱਥੇ ਹੋਊਗੀ, ਤੇ ਜਿਹੜੇ ਆਪਾਂ ਨੂੰ ਦੋਨੋਂ ਪਾਸੇ ਧਰਤੀ ਹੇਠਲਾ ਵੀ ਤੇ ਜਿਹੜਾ ਦਰਿਆਈ ਪਾਣੀ ਜਿਹੜਾ ਉਹ ਮਿਲਦਾ ਰਹੂਗਾ। ਇੰਨੀ ਸ਼ਰੇਆਮ ਕਾਣੀ ਵੰਡ ਹੁੰਦੀ ਰਹੀ ਆ, ਕਿੱਦਾਂ ਬਾਹਾਂ ਮਰੋੜੀਆਂ ਜਾਂਦੀਆਂ ਰਹੀਆਂ, ਕਿੱਦਾਂ ਪੰਜਾਬ ਦਾ ਪਾਣੀ ਬਾਹਰ ਧੱਕਿਆ ਜਾ ਰਿਹਾ ਆ। ਤੇ ਆਪਾਂ ਨੂੰ ਜੇ ਫਿਕਰ ਨਾ ਹੋਵੇ ਤੇ ਆਪਾਂ ਨੂੰ ਕੋਈ ਫਰਕ ਨਾ ਪਵੇ ਤਾਂ ਫਿਰ ਇਸ ਦੇ ਵਿੱਚ ਕਸੂਰਵਾਰ ਤਾਂ ਆਪਾਂ ਜ਼ਿਆਦਾ ਬਣਦੇ ਹਾਂ। ਦੂਜਿਆਂ ਨੇ ਤਾਂ ਕਾਣੀ ਵੰਡ ਕਰਨੀ, ਜਿਹਦਾ ਦਾ ਚੱਲਦਾ ਉਹ ਤਾਂ ਚਲਾਉਂਦਾ ਹੀ ਆ, ਪਰ ਆਪਾਂ ਨੂੰ ਇਸ ਦੇ ਲਈ ਹੰਭਲਾ ਮਿਲ ਕੇ ਜਿਹੜਾ ਉਹ ਮਾਰਨ ਦੀ ਜਿਹੜੀ ਜ਼ਰੂਰਤ ਆ। ਸੋ ਇਹਨਾਂ ਮਸਲਿਆਂ ਦੇ ਉੱਤੇ ਕੀ ਤੁਹਾਡੀ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਆ, ਚਾਹੇ ਉਹ ਇੱਥੇ ਨੇ ਬਾਹਰਲੇ ਮੁਲਕਾਂ 'ਚ ਆ ਤੇ ਚਾਹੇ ਉਹ ਪੰਜਾਬ 'ਚ ਨੇ, ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ ਆਪਣੇ ਵੱਲੋਂ?
ਵੇਖੋ, ਇੱਕ ਤੇ ਮਸਲੇ ਨੂੰ ਸਮਝਣਾ ਬੜਾ ਲਾਜ਼ਮੀ ਆ। ਅਸੀਂ ਜਦੋਂ ਗੱਲਬਾਤ ਕਰਦੇ ਆ ਨਾ, ਇੱਕ ਹਿੱਸੇ ਦੀ ਰਾਏ ਇਹ ਹੁੰਦੀ ਹੈ ਕਿ ਹਾਂਜੀ ਪਾਣੀ ਤੇ ਸਭ ਦੇ ਲਈ ਲੋੜੀਂਦਾ ਹੈਗਾ। ਹੂੰ 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 ਤਾਂ ਜਿੰਨੇ ਕੁਦਰਤੀ ਸਰੋਤ ਨੇ ਉਹ ਵੀ ਸਭ ਦੇ ਲਈ ਲੋੜੀਂਦੇ ਹੈਗੇ ਨੇ। ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ, ਸਾਡੀ ਬਿਜਲੀ ਉਹਨਾਂ ਕੁਦਰਤੀ ਸਰੋਤਾਂ ਤੋਂ ਬਣਨੀ ਹੈ। ਕਿਤੇ ਨਾ ਇੱਕ ਹਿੱਸਾ ਇਹ ਸਮਝ ਬਣਾ ਲੈਂਦਾ ਆ, ਇਸ ਪ੍ਰਭਾਵ ਚ ਆ ਜਾਂਦਾ ਆ ਵੀ ਠੀਕ ਆ, ਪਾਣੀ ਸਭ ਦੇ ਲਈ ਲੋੜੀਂਦਾ ਆ, ਸਾਨੂੰ ਦੇ ਦੇਣਾ ਚਾਹੀਦਾ, ਨਹੀਂ ਸਾਨੂੰ ਇਸ ਤਰ੍ਹਾਂ ਦੀ ਡਿਮਾਂਡ ਨਹੀਂ ਕਰਨੀ ਚਾਹੀਦੀ। ਪਰ ਉਸ ਹਿੱਸੇ ਨੂੰ, ਸਮੱਸਿਆ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਆ। ਸਮੱਸਿਆ ਦੀ ਗੰਭੀਰਤਾ ਨੂੰ ਸਮਝਣ ਦੇ ਲਈ ਆਏ ਸਾਲ ਜਾਰੀ ਹੁੰਦੀਆਂ ਰਿਪੋਰਟਾਂ ਨੂੰ ਪੜ੍ਹਿਓ, ਕੇਂਦਰੀ ਜਲ ਬੋਰਡ ਵੱਲੋਂ ਜਾਰੀ ਹੁੰਦੀਆਂ ਰਿਪੋਰਟਾਂ ਨੂੰ ਪੜ੍ਹਿਓ, ਪੰਜਾਬ ਸਰਕਾਰ ਦੇ ਜਿਹੜੇ ਅਲੱਗ-ਅਲੱਗ ਵਿਭਾਗ ਹੈਗੇ ਨੇ, ਤੁਸੀਂ ਪੰਜਾਬ ਦੇ ਸਿੰਚਾਈ ਵਿਭਾਗ ਦੀ ਵੈਬਸਾਈਟ ਖੋਲ ਕੇ ਦੇਖੋ, ਤੁਸੀਂ ਜਿਹੜਾ ਜਲ ਸਰੋਤ ਵਿਭਾਗ ਹੈਗਾ ਔਰ ਇੱਕ ਵਾਟਰ ਰਿਸੋਰਸ ਮੈਨੇਜਮੈਂਟ ਹੈਗਾ, ਉਹਨਾਂ ਦੀਆਂ ਵੈਬਸਾਈਟਸ ਨੂੰ ਖੋਲ ਕੇ ਤੁਸੀਂ ਚੈੱਕ ਕਰੋ, ਉੱਥੋਂ ਡਾਕੂਮੈਂਟਸ ਪੜ੍ਹੋ ਆਏ ਸਾਲ ਕਿ ਅਸੀਂ ਕਿੰਨੇ ਗੰਭੀਰ ਸੰਕਟ ਦਾ ਸਾਹਮਣਾ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਜਾ ਰਹੇ ਹਾਂ। ਔਰ ਜਿਹੜੀ ਗੱਲਾਂ ਇਸ ਤੋਂ ਪਹਿਲਾਂ ਆਪਾਂ ਕੀਤੀਆਂ ਨੇ, ਕਿਉਂਕਿ ਜੇ ਬਾਕੀ ਸਾਰੇ ਭਾਰਤ ਦਾ ਤੁਸੀਂ ਰਾਈਪੇਰੀਅਨ ਨੂੰ ਔਰ ਰਿਵਰ ਬੇਸਨ ਨੂੰ ਧਿਆਨ ਦੇ ਵਿੱਚ ਰੱਖ ਕੇ ਕਰਨਾਗਾ, ਤਾਂ ਫਿਰ ਪੰਜਾਬ ਦੀ ਕੀ ਮੌਤ ਪੈਂਦੀ ਹੈ। ਤਾਂ ਇਹ ਚੀਜ਼ਾਂ ਨੂੰ ਪਹਿਲੀ ਗੱਲ ਤਾਂ ਜਿਹੜਾ ਹੈਗਾ, ਉਹ ਸਰੋਤਿਆਂ ਨੂੰ ਇਸ ਵਿਸ਼ੇ ਤੇ ਆਪਣੀ ਸਮਝ ਬਣਾਉਣ ਦੀ ਲੋੜ ਹੈ। ਜਦੋਂ ਸਮਝ ਬਣੇਗੀ, ਉਹ ਜਿਹੜੇ ਇਲੈਕਟਡ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਦੇ ਉੱਪਰ ਦਬਾਅ ਬਣਾ ਸਕਣਗੇ, ਉਹਨਾਂ ਦੇ ਨਾਲ ਗੱਲਬਾਤ ਕਰ ਸਕਣਗੇ, ਤਾਂ ਹੀ ਉਹਨਾਂ ਦੇ ਉੱਪਰ ਉਹ ਦਬਾਅ ਬਣਾ ਸਕਣਗੇ। ਲੋਕ ਦਬਾਅ ਦੇ ਮੂਹਰੇ ਜਿਹੜੀਆਂ ਚੀਜ਼ਾਂ ਨੇ ਉਹ ਨਹੀਂ ਟਿਕਦੀਆਂ ਹੁੰਦੀਆਂ। ਦੂਸਰੀ ਗੱਲ, ਆਪਣੇ ਖੇਤਾਂ ਦੇ ਲਈ ਨਹਿਰੀ ਪਾਣੀ ਦੀ ਵਰਤੋਂ ਕਰਨ ਦੇ ਲਈ ਉਦਮ ਜਿਹੜੇ ਨੇ ਉਹ ਸ਼ੁਰੂ ਕਰਨੇ ਪੈਣਗੇ। ਜਿਸ ਤਰ੍ਹਾਂ ਦੇ ਨਾਲ ਆਪਾਂ ਇਸ ਤੋਂ ਪਹਿਲਾਂ ਕਈ ਵਾਰ ਗੱਲ ਕੀਤੀ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਉਦਮ ਸ਼ੁਰੂ ਹੋਏ ਨੇ, ਗ੍ਰਾਮ ਜੀ ਪੰਚਾਇਤਾਂ ਤੋਂ ਮਤੇ ਜਿਨ੍ਹਾਂ ਇਲਾਕਿਆਂ ਨੂੰ ਨਹੀਂ ਮਿਲ ਰਿਹਾ ਹੈਗਾ, ਜਾਂ ਪਿਛਲੇ ਸਮੇਂ ਦੇ ਵਿੱਚ ਉੱਥੋਂ ਦਾ ਨਹਿਰੀ ਢਾਂਚਾ ਤਬਾਹ ਹੋਇਆ, ਸੂਏ ਕੱਸੀਆਂ, ਉਹਨਾਂ ਦੇ ਦੁਬਾਰਾ ਰਿਵਾਈਵਲ ਦੇ ਲਈ ਹਿੰਮਤ ਜਿਹੜੀ ਕਰਨੀ ਆ ਉਹ ਪਊਗੀ। ਔਰ ਤੁਹਾਡੇ ਚੈਨਲ ਦੇ ਜ਼ਰੀਏ ਜਿਹੜੇ ਲੋਕ ਸੁਣ ਤੇ ਦੇਖ ਰਹੇ ਨੇ, ਆਪਣੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੇ ਲਈ ਐਨਕਰੇਜ ਜਿਹੜਾ ਕਰੋ, ਇਸ ਚੀਜ਼ ਦੇ ਲਈ ਉਤਸ਼ਾਹਿਤ ਕਰੋ ਕਿ ਆਪਣੇ ਇਲਾਕਿਆਂ ਦੇ ਲਈ ਜਿਹੜੀ ਹੈ ਉਹ ਨਹਿਰੀ ਪਾਣੀਆਂ ਦੀ ਮੰਗ ਜਿਹੜੀ ਆ ਕਰੋ, ਔਰ ਜਿਹੜੇ ਸੂਏ ਕੱਸੀਆਂ ਢਾਏ ਗਏ ਉਹਨਾਂ ਨੂੰ ਦੁਬਾਰੇ ਸੁਰਜੀਤੀ ਉਹਨਾਂ ਦੇ ਲਈ ਉਦਮ ਕਰੋ। ਔਰ ਜਿਹੜੇ ਇਲਾਕੇ ਖਾਸ ਕਰਕੇ ਰਾਜਸਥਾਨ ਨਹਿਰ ਦੇ ਨਾਲ ਲੱਗਦੇ ਨੇ ਸਿਰੇ ਤੱਕ, ਉਹਦੇ ਵਿੱਚ ਜੋ ਮੋਗਿਆਂ ਦੇ ਰਾਹੀਂ ਪਾਣੀ ਮੰਗਣ ਦੀ ਕਰਨੀ ਸ਼ੁਰੂ ਕਰਨ, ਉਹ ਬੜੀ ਲਾਜ਼ਮੀ ਹੈ ਜੀ। ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਦੇ ਜਾਵਾਂ। ਹੁਣੇ ਇੱਕ ਕੇਂਦਰ ਦੀ ਰਿਪੋਰਟ ਆਈ ਆ ਜਲ ਸਰੋਤਾਂ ਨੂੰ ਲੈ ਕੇ। ਇਹ ਜਲ ਸਰੋਤ ਪੰਜਾਬ ਦੇ ਨੂੰ ਲੈ ਕੇ ਵੀ ਰਿਪੋਰਟ ਦੀ ਆਪਾਂ ਜੇ ਚਰਚਾ ਕਰੀਏ ਤਾਂ ਪੰਜਾਬ ਵਿੱਚ ਕੁੱਲ ਸੁਖਜੀਤ ਸਿੰਘ ਜੀ 16,000 ਤੋਂ ਵੱਧ ਜਲ ਸਰੋਤ ਦੱਸੇ ਜਾਂਦੇ ਆ, ਜਿਨ੍ਹਾਂ ਦੇ ਵਿੱਚੋਂ 52% ਜਿਹੜੇ ਜਲ ਸਰੋਤ ਨੇ 8,000 ਤੋਂ ਵੀ ਯਾਨੀ ਕਿ ਵੱਧ, ਉਹ ਇਸ ਟਾਈਮ ਜਾਂ ਤਾਂ ਸੁੱਕ ਚੁੱਕੇ ਨੇ ਤੇ ਜਾਂ ਫਿਰ ਉਹ ਗੰਦਲੇ ਹੋ ਚੁੱਕੇ ਨੇ, ਪ੍ਰਦੂਸ਼ਿਤ ਹੋ ਚੁੱਕੇ ਆ, ਵਰਤਣ ਲਾਇਕ ਜਿਹੜੇ ਉਹ ਨਹੀਂ ਰਹੇ। ਸੋ ਦਰਿਆਈ ਪਾਣੀ ਵੀ ਆਪਣਾ ਜਾ ਰਿਹਾ, ਜਲ ਸਰੋਤ ਵੀ ਆਪਣੇ ਜਿਹੜੇ ਉਹ ਖਤਮ ਹੁੰਦੇ ਜਾ ਰਹੇ ਆ, ਤੇ ਇੱਕੋ ਇੱਕ ਕੁਦਰਤੀ ਸਰੋਤ ਜੇ ਉਹ ਵੀ ਨਾ ਆਪਣੇ ਕੋਲ ਬਚਿਆ ਤੇ ਇਹ ਫਿਰ ਉਪਜਾਊ ਧਰਤੀ ਦਾ ਕਰਾਂਗੇ ਕੀ ਜੇ ਰੇਗਿਸਤਾਨ ਹੀ ਬਣ ਗਿਆ। ਰਹਿਣਾ ਕਿੱਥੇ ਆ ਤੇ ਕਰਨਾ ਕੀ ਆ, ਇੱਥੇ ਹੋਊਗਾ ਕੀ? ਫਿਰ ਤਾਂ ਤੁਸੀਂ ਦਰ ਦੇ ਮੁਹਤਾਜ ਬਣ ਕੇ ਜਿਹੜੇ ਉਹ ਰਹਿ ਜਾਓਗੇ। ਜੇ ਤੁਸੀਂ ਆਪਣੀ ਇੱਕ ਚੀਜ਼ ਤੁਹਾਡੇ ਕੋਲ ਜੇ ਉਹ ਨਹੀਂ ਰਹੀ ਤਾਂ ਫਿਰ ਤਾਂ ਕੰਮ ਔਖਾ ਆ। ਸੋ ਫਿਰ ਆਟਾ ਦਾਲ ਸਕੀਮ ਦੇ ਤਾਂ ਲੋਕ ਲੱਗੇ ਆ, ਫਿਰ ਸੂਬਾ ਵੀ ਆਟਾ ਦਾਲ ਸਕੀਮ ਤੇ ਲੱਗ ਜੂ ਸਾਰੇ ਦਾ ਸਾਰਾ। ਏਦਾਂ ਗੱਲ ਨਹੀਂ ਬਣਨੀ। ਸੋ ਆਪਾਂ ਨੂੰ ਆਪਣੇ ਸਰੋਤਾਂ ਦੇ ਪ੍ਰਤੀ ਖਾਸ ਕਰਕੇ ਜਿਹਦੇ ਕਰਕੇ ਆਪਾਂ ਉੱਥੇ ਹੈਗੇ ਆ, ਜਿਹਦੇ ਤੇ ਨਾਮ ਆ, ਜਿਹਦੇ ਤੇ ਸਾਰਾ ਕੁਛ ਆ, ਉਸ ਨੂੰ ਬਚਾਉਣ ਦੇ ਲਈ ਸੁਹਿਰਦਤਾ ਦੇ ਨਾਲ ਕੰਮ ਕਰਨ ਦੀ ਲੋੜ ਆ, ਗੰਭੀਰਤਾ ਦੇ ਨਾਲ ਕੰਮ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੇ ਪਰ ਇਹਦੇ ਚ ਖਾਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਪੰਜਾਬ ਦਾ ਸ਼ਹਿਰੀ ਹੈਗਾ ਆ, ਕਿਉਂਕਿ ਉਹ ਇਹ ਨਾ ਸਮਝੇ ਕਿ ਕਿਸਾਨੀ ਨਾਲ ਜੁੜਿਆ ਮਸਲਾ ਆ ਵੀ ਇਕੱਲੇ ਕਿਸਾਨ ਪਾਣੀ ਵਰਤ ਰਹੇ ਨੇ, ਸਮੱਸਿਆ ਕੇਵਲ ਕਿਸਾਨਾਂ ਨੂੰ ਆਊਗੀ, ਪੀੜਾ ਸ਼ਹਿਰੀਆਂ ਨੂੰ ਵੀ ਹੈ, ਸਮੱਸਿਆ ਬਰਾਬਰ ਸ਼ਹਿਰੀਆਂ ਨੂੰ ਆਊਗੀ। ਤਾਂ ਇਸ ਗੱਲ ਦੇ ਵਿੱਚ ਜਿਹੜਾ ਸ਼ਹਿਰੀ ਤਬਕਾ ਹੈਗਾ ਉਹਨੂੰ ਵੀ ਉਨੀ ਹਿੰਮਤ ਦੇ ਨਾਲ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨੀ ਚਾਹੀਦੀ ਹੈ ਜੀ। ਬਿਲਕੁਲ ਜੀ। ਬੋਰ ਉਹਨਾਂ ਦੇ ਘਰਾਂ 'ਚ ਵੀ ਆ
ਪਾਣੀ ਉਹ ਵੀ ਥੱਲੋਂ ਕੱਢ ਕੇ ਪੀਂਦੇ ਆ, ਤੇ ਜੇ ਉਹ ਵੀ ਗੰਦਲਾ ਆ, ਜ਼ਹਿਰੀਲਾ ਆ, ਨਹਾਉਣਾ ਵੀ ਆ, ਭਾਂਡੇ ਵੀ ਧੋਣੇ ਆ, ਕੱਪੜੇ ਵੀ ਧੋਣੇ ਆ, ਤੇ ਸਾਰਾ ਕੁਝ ਹੀ ਕਰਨਾ ਆ, ਤੇ ਉਹ ਤਾਂ ਭਾਈ ਪਾਣੀ ਨਾਲ ਹੀ ਹੋਣਾ, ਕੋਕਾ ਕੋਲਾ ਨਾਲ ਤਾਂ ਨਹੀਂ ਨਾ ਹੋਣਾ। ਸੋ ਉਹ ਤਾਂ ਆਪਾਂ ਨੂੰ ਹੁਣ ਬਚਾ ਕੇ ਹੀ ਜਿਹੜਾ ਉਹ ਰੱਖਣਾ ਜਿਹੜਾ ਉਹ ਪੈਣਾ ਆ। ਸਗੋਂ ਜੇ ਦਰਿਆਈ ਪਾਣੀਆਂ ਦੀ ਮੰਗ ਸਾਰੇ ਜਾਣੇ ਕਰਦੇ ਆ, ਤੇ ਉਹ ਪਾਣੀ ਆਪਾਂ ਹੀ ਵਰਤਣਾ ਆ। ਸੋ ਉਹ ਸਾਰੇ ਜਾਣੇ ਮਿਲ ਜੁਲ ਕੇ ਜਿਹੜਾ ਉਹ ਵਰਤਣਗੇ। ਪਹਿਲਾਂ ਉਹ ਆਪਣੇ ਜਿਹੜੇ ਉਹ ਹੱਕਾਂ ਨੂੰ ਲੈ ਕੇ ਉਹ ਪਾਣੀ ਇੱਧਰਲੇ ਪਾਸੇ ਨੂੰ ਲਿਆਉਣ ਵੱਲ ਨੂੰ ਯਤਨਸ਼ੀਲ ਹੋਈਏ ਆਪਾਂ। ਤੇ ਸ਼ੁਕਰੀਆ ਸੁਰਜੀਤ ਸਿੰਘ ਜੀ, ਮਿਲਦੇ ਆਪਾਂ ਫਿਰ ਅਗਲੀ ਵਾਰ, ਹੋਰ ਗੱਲਾਂ ਬਾਤਾਂ ਜਿਹੜੀਆਂ ਇਸ ਦੇ ਵਿੱਚ ਆਪਾਂ ਅਗਲੀ ਵਾਰ ਕਰਾਂਗੇ, ਕਿਸੇ ਹੋਰ ਇਸ ਨੂੰ ਐਂਗਲ ਤੋਂ ਆਪਾਂ ਪੰਜਾਬ ਦੇ ਪਾਣੀਆਂ ਦੀ ਗੱਲ ਲੈ ਕੇ ਜਿਹੜੀ ਉਹ ਹਾਜ਼ਰ ਹੋਵਾਂਗੇ। ਅੱਜ ਦੇ ਪ੍ਰੋਗਰਾਮ ਦੇ ਲਈ ਬਹੁਤ ਧੰਨਵਾਦ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ